ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਅਤੇ ਪੰਜਾਬ ਦੇ ਮੁੱਦਿਆਂ ਤੇ ਧੜੱਲੇ ਦੇ ਨਾਲ ਆਪਣੀ ਗੱਲ ਰੱਖਣ ਵਾਲੇ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ ਟੌਨੀ ਟਰਕੀਆਣਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਅਮਰੀਕ ਸਿੰਘ ਅਟਵਾਲ, ਜਰਨੈਲ ਸਿੰਘ ਯੂਬਾ ਸਿਟੀ, ਗੁਰਨਾਮ ਸਿੰਘ ਐਂਟੀਲੋਪ ਤੇ ਜਰਨੈਲ ਸਿੰਘ ਸਿਆਟਲ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 26 ਅਗਸਤ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਪੰਜਾਬ ਦੀ ਇਸ ਵੇਲੇ ਸਭ ਤੋਂ ਵੱਡੀ ਤੇ ਭਿਆਨਕ ਤਰਾਸਦੀ ਤੋਂ। ਪੰਜਾਬ ਦੇ ਹੜ੍ਹਾਂ ਤੋਂ ਆਪਾਂ ਸ਼ੁਰੂਆਤ ਕਰੀਏ। ਹੜ੍ਹਾਂ ਦੇ ਨਾਲ ਹਾਲਾਤ ਜਿਹੜੇ ਨੇ ਉਹ ਦਰਜਨ ਤੋਂ ਵੱਧ ਜ਼ਿਲ੍ਹਿਆਂ ਦੇ ਲਗਭਗ ਵੱਧ ਤੋਂ ਬੱਤਰ ਹੋ ਚੁੱਕੇ ਨੇ। ਲੋਕਾਂ ਦਾ ਜਾਨ ਮਾਲ ਦਾ ਫਸਲਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ। ਇਹਨਾਂ ਵੱਧ ਤੋਂ ਬੱਤਰ ਹੋਇਆਂ ਹਾਲਾਤਾਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਲਾਪਤਾ ਨੇ। ਬਿਲਕੁਲ ਪ੍ਰਵੀਨ ਜੀ, ਪੰਜਾਬ ਸਰਕਾਰ ਲਗਭਗ ਪੂਰੀ ਤਰ੍ਹਾਂ ਲਾਪਤਾ ਹੈ ਜੀ। ਇਸ ਸਮੇਂ ਜਦੋਂ ਪੰਜਾਬ ਇਸ ਆਫਤ ਚ ਘਿਰਿਆ ਤੇ ਆਪਣਾ ਸਿਰ ਆਪ ਹੀ ਕੱਜ ਰਿਹਾ ਹੈ। ਪਿੰਡਾਂ ਦੇ ਲੋਕ ਆਪਣਾ ਦਰਦ ਭੁੱਲ ਕੇ ਨਾਲ ਦੇ ਸਾਥੀਆਂ ਨੂੰ ਬਚਾਉਣ ਚ ਜੁਟੇ ਨੇ। ਇਹੀ ਪੰਜਾਬ ਦੀ ਤਾਕਤ ਹੈ ਜਿਹੜੀ ਉਹਨੂੰ ਇਹਨਾਂ ਮੁਸ਼ਕਲਾਂ ਚੋਂ ਵੀ ਕੱਢ ਲਿਆਉਂਦੀ ਹੈ ਕਿ ਅਜੇ ਸਾਡੀ ਸਾਂਝੀ ਵਾਲਤਾ ਏਕਾ ਇਸ ਰਾਜਨੀਤੀ ਦੇ ਬਾਵਜੂਦ ਕਾਇਮ। ਜੀ ਬਿਲਕੁਲ। ਪਿੰਡਾਂ ਦੇ ਲੋਕਾਂ ਨੇ ਆਪਣੀ ਸਿਆਸਤ ਨੂੰ, ਆਪਣੀਆਂ ਪਾਰਟੀਆਂ ਨੂੰ, ਆਪਣੇ ਧੜਿਆਂ ਨੂੰ ਇੱਕ ਪਾਸੇ ਰੱਖ ਦਿੱਤਾ ਤੇ ਸਾਰੇ ਆਪੋ ਤਾਪੀ ਦੇ ਵਿੱਚ ਇੱਕ ਦੂਏ ਨੂੰ ਬਚਾਉਣ 'ਚ ਜੁਟ ਗਏ ਨੇ। ਜੀ ਬਿਲਕੁਲ। ਜਾਂਦੇ ਨੇ, ਇਹ ਨਹੀਂ ਗਾ ਕਿ ਮੰਤਰੀ ਸਾਹਿਬ ਨਹੀਂ ਜਾਂਦੇ। ਬਕਾਇਦਾ ਤੌਰ ਤੇ ਪੰਜਾਬ ਸਰਕਾਰ ਵੱਲੋਂ ਪੋਸਟਰ, ਇਸ਼ਤਿਹਾਰ ਜਾਰੀ ਹੋ ਰਹੇ ਨੇ ਕਿ ਇਸ ਖੇਤਰ 'ਚ ਮੰਤਰੀ ਜੀ, ਇਸ ਖੇਤਰ ਦਾ MLA ਜੀ ਦੌਰਾ ਕਰਨਗੇ ਜੀ ਹੜ੍ਹ ਪ੍ਰਭਾਵਿਤ ਖੇਤਰਾਂ ਦਾ। ਸੋ ਉਸ ਦੌਰੇ ਨੂੰ ਕਰਨਾ ਕੀ ਹੈ ਜੀ, ਮੈਨੂੰ ਨਹੀਂ ਪਤਾ। ਉਹ ਦੌਰਾ ਕਿਉਂ ਨਹੀਂ ਪੈਂਦਾ ਸਰਕਾਰ ਨੂੰ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਜੀ ਜੋ ਇਹ ਹਾਲ ਨੇ ਇਹਨਾਂ ਨੂੰ। ਫਿਰ ਜੀ ਮੰਤਰੀ ਸਾਹਿਬ ਆਏ ਤੇ ਉਹਨਾਂ ਦੀ ਕਿਸ਼ਤੀਆਂ ਦਾ ਪ੍ਰਬੰਧ ਹੋਇਆ। ਕਿਸ਼ਤੀ 'ਚ ਮੰਤਰੀ ਸਾਹਿਬ ਸਵਾਰ ਹੋ ਰਹੇ ਨੇ, ਉਹ ਵੀਡੀਓ ਬਹੁਤ ਵਾਇਰਲ ਹੋ ਰਹੀ ਆ। ਮੰਤਰੀ ਨੂੰ ਕਿਸ਼ਤੀ ਤੇ ਚੜਾਉਣ ਲੱਗਿਆ ਸਾਥੀ ਕਹਿ ਰਹੇ ਨੇ ਕੈਮਰੇ ਵਾਲੇ, ਤੂੰ ਦੂਈ ਕਿਸ਼ਤੀ 'ਚ ਹੋ ਜਾ, ਦੂਈ ਕਿਸ਼ਤੀ 'ਚ ਕੈਮਰਾ ਗਲ 'ਚ ਲਟਕਾ ਲੈ। ਅੱਛਾ, ਠੀਕ ਆ। ਮਤਲਬ ਤੁਸੀਂ ਲੋਕਾਂ ਨੂੰ ਬਚਾਉਣ ਨਹੀਂ ਆਏ, ਲੋਕਾਂ ਦਾ ਦੁੱਖ ਬਣਾਉਣ ਨਹੀਂ ਆਏ, ਆਪਣੀਆਂ ਵੀਡੀਓ ਫੋਟੋਆਂ ਖਿਚਾਉਣ ਆਏ ਹੋ। ਸੋ ਇਹ ਤਾਂ ਸਥਿਤੀ ਹੈ ਜੀ। ਦੂਸਰੇ ਪਾਸੇ ਪੰਜਾਬ ਦੇ ਵਿੱਚ ਜੇਕਰ ਮੈਂ ਗੱਲ ਕਰਾਂ, ਇਸ ਮੌਕੇ 250 ਤੋਂ ਵੱਧ ਪਿੰਡ, ਠੀਕ ਹੈ ਜੀ, ਪੂਰੀ ਤਰ੍ਹਾਂ ਪਾਣੀ 'ਚ ਡੁੱਬੇ ਹੋਏ ਨੇ। 7 ਤੋਂ ਵੱਧ ਜ਼ਿਲ੍ਹਿਆਂ 'ਚ ਹਾਈ ਅਲਰਟ ਹੈ। ਠੀਕ ਆ। 12 ਤੋਂ ਵੱਧ ਜ਼ਿਲ੍ਹੇ ਪਾਣੀ ਦੀ ਮਾਰ ਹੇਠ ਨੇ, ਜਿਨ੍ਹਾਂ 'ਚੋਂ 7 ਜ਼ਿਲ੍ਹਿਆਂ 'ਚ ਹਾਈ ਅਲਰਟ ਹੈ। ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਕਿੰਨੀ ਹੈ ਇਹਦਾ ਅੰਦਾਜ਼ਾ ਇਸੇ ਗੱਲ ਤੋਂ ਲੱਗ ਜਾਂਦਾ ਕਿ ਸਮੁੱਚੇ ਪੰਜਾਬ ਦੇ ਸਕੂਲ ਬੰਦ ਕਰਨੇ ਪੈ ਗਏ ਸਰਕਾਰ ਨੂੰ। ਸਾਰੇ ਪ੍ਰਾਇਮਰੀ, ਸਰਕਾਰੀ, ਪ੍ਰਾਈਵੇਟ, ਜਿੰਨੇ ਵੀ ਤਰ੍ਹਾਂ ਸਕੂਲ ਨੇ ਉਹ ਸਾਰੇ ਵਿੱਦਿਅਕ ਅਦਾਰੇ 30 ਤਰੀਕ ਤੱਕ ਬੰਦ ਕਰ ਦਿੱਤੇ ਗਏ ਨੇ। ਜੀ। ਤੇ ਮੌਸਮ ਵਿਭਾਗ ਦਾ ਮੰਨਣਾ ਹੈ ਕਿ ਅਗਲੇ 48 ਤੋਂ 72 ਘੰਟਿਆਂ 'ਚ ਮੀਂਹ ਵੀ ਤੇਜ਼ ਆਊਗਾ ਤੇ ਡੈਮਾਂ ਦੇ ਗੇਟ ਖੁੱਲੇ ਹੋਏ ਨੇ। ਇਹਨਾਂ ਚਾਹੇ ਰਣਜੀਤ ਸਾਗਰ ਡੈਮ ਹੈ, ਚਾਹੇ ਭਾਖੜਾ, ਇਹ ਸਾਰਿਆਂ ਦੇ ਉਸੇ ਤਰ੍ਹਾਂ ਮਤਲਬ ਡੈਮਾਂ ਦੇ ਗੇਟ ਖੁੱਲੇ ਨੇ ਤੇ ਨਤੀਜਾ ਪੰਜਾਬ ਫੜ ਰਿਹਾ। ਹੁਣ ਇਹ ਸਭ ਦੇ ਦਰਮਿਆਨ ਮਤਲਬ ਕਿ ਗਵਾਂਢੀ ਸੂਬਿਆਂ ਤੋਂ ਵੀ, ਹਿਮਾਚਲ ਤੋਂ ਵੀ ਇਹੋ ਜਿਹੀਆਂ ਖਬਰਾਂ ਹੈ। ਜੰਮੂ ਕਸ਼ਮੀਰ ਵੀ ਮੈਂ ਦੇਖ ਰਿਹਾ ਸੀ, ਵੈਸ਼ਨੋ ਦੇਵੀ ਮਾਰਗ ਸਾਰਾ ਹੜ ਗਿਆ ਇਹਨਾਂ ਤੇ 9 ਤੋਂ ਲੈ ਕੇ 11 ਸ਼ਰਧਾਲੂਆਂ ਦੀ ਮੌਤ ਦੀ ਖਬਰ ਆ ਰਹੀ ਆ। 20 ਤੋਂ ਵੱਧ ਲੋਕ ਜ਼ਖਮੀ ਨੇ, ਅਜੇ ਹੋਰ ਦੱਬੇ ਵੀ ਹੋਏ ਹੋ ਸਕਦੇ ਨੇ ਕਹਿੰਦੇ। ਇਹ ਸਥਿਤੀ ਆ ਤੇ ਇੱਧਰ ਮੁੱਖ ਸਕੱਤਰ ਸਾਹਿਬ ਕਹਿੰਦੇ ਜੀ ਅਸੀਂ ਹੰਗਾਮੀ ਮੀਟਿੰਗ ਸੱਦ ਲਈ। BBM ਵੀ ਕਹਿੰਦੀ ਜੀ ਅਸੀਂ ਪਾਣੀ ਛੱਡਣ ਦੇ ਹਵਾਲੇ ਨਾਲ ਨਿਗਾਹ ਰੱਖ ਰਹੇ ਹਾਂ, ਹੈ ਨਾ। ਪਠਾਨਕੋਟ ਖੇਤਰ ਦੇ ਵਿੱਚ ਫੌਜ ਨੂੰ ਵੀ ਆਪਣੇ ਹੈਲੀਕਾਪਟਰਾਂ ਰਾਹੀਂ ਕੁਝ ਬੰਦੇ ਕੱਢਣੇ ਪਏ ਨੇ। ਤੇ ਇੱਥੋਂ ਅੰਦਾਜ਼ਾ ਲੱਗਦਾ ਸਥਿਤੀ ਕੀ ਆ ਜੀ।
ਹੁਣ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਨੇ ਜੀ, ਸੌਰਵ ਭਾਰਦਵਾਜ ਆ ਸ਼ਾਇਦ, ਉਹ ਕੀ ਰਿਹਾ ਪਹਿਲਾਂ ਮੰਤਰੀ। ਹਾਂਜੀ ਸੌਰਵ ਭਾਰਦਵਾਜ। ਬਿਲਕੁਲ ਸੌਰਵ ਭਾਰਦਵਾਜ ਹੈ ਨਾ। ਉਹਦੇ ਟਿਕਾਣਿਆਂ ਤੇ ਈਡੀ ਨੇ ਰੇਡ ਮਾਰ ਲਈ ਜੀ। ਅੱਛਾ। ਕਹਿੰਦੇ ਜੀ ਉਹ ਮੰਤਰੀ ਹੁੰਦਿਆਂ ਕੋਈ ਹਸਪਤਾਲ ਦਾ ਘੁਟਾਲੇ ਦਾ ਮਾਮਲਾ। ਆਪ ਸਰਕਾਰ ਪੱਬਾਂ ਭਾਰ ਪ੍ਰਵੀਨ ਜੀ, ਜਦੇ ਬਿਆਨ, ਜਦੇ ਟਵੀਟ, ਜਦੇ ਰੋਕਾ, ਜਦੇ ਬਦਲੇਖੋਰੀ ਦੀ ਭਾਵਨਾ ਜੀ। ਆ ਜੀ ਮਤਲਬ ਸੌਰਵ ਭਾਰਦਵਾਜ ਜ਼ਰੂਰੀ ਹੋ ਗਿਆ, ਪੰਜਾਬ ਜ਼ਰੂਰੀ ਨਹੀਂਗਾ। ਪੰਜਾਬ ਜ਼ਰੂਰੀ ਨਹੀਂ, ਸਹੀ ਗੱਲ। ਕਿੰਨੇ ਕੁ ਤੁਹਾਡੇ ਟਵੀਟ ਆਏ, ਕਿੰਨੀਆਂ ਕੁ ਤੁਹਾਡੀਆਂ ਕੇਂਦਰ ਚਿੱਠੀਆਂ। ਘੱਟੋ ਘੱਟ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਜੇ ਹੁਣ ਨਹੀਂ ਹੜ੍ਹ ਰੋਕ ਪਾ ਰਹੇ, ਉਹਨਾਂ ਨੂੰ ਮੁੜ ਕੇ ਪੈਰਾਂ ਸਿਰ ਕਰਨ ਦੇ ਲਈ ਕੋਈ ਯੋਜਨਾ ਲਾਣੀ, ਕੋਈ ਪ੍ਰੋਗਰਾਮ ਲਿਖਿਆ, ਕੋਈ ਲੋਕਾਂ ਨੂੰ ਇਹ ਕਿਹਾ ਕਿ ਫਿਕਰ ਨਾ ਕਰੋ, ਨੁਕਸਾਨ ਹੋ ਗਿਆ, ਉਹਦੀ ਭਰਪਾਈ ਇਸ ਤਰ੍ਹਾਂ ਮੈਂ ਕਰੂੰਗਾ, ਕੋਈ ਰਾਹਤ ਪੈਕੇਜ। ਜੇ ਨਹੀਂ ਚਾਰ ਦਾਣੇ ਹੈਗੇ ਤਾਂ ਜਾਓ ਦਿੱਲੀ, ਭੰਨੋ ਬੂਹੇ, ਪੁੱਛੋ ਉਹਨਾਂ ਨੂੰ ਕਿ ਇਹ ਵੀ ਪੰਜਾਬ ਹਿੱਸਾ ਨਹੀਂਗਾ ਮੁਲਕ ਦਾ, ਕਿੱਥੇ ਆ ਰਾਹਤ ਪੈਕੇਜ। ਹੁਣ ਬੀਜੇਪੀ ਇੱਥੇ ਰਾਜਨੀਤਿਕ ਵਿਸਾਦ ਵਿਛਾਉਣ ਨੂੰ ਫਿਰਦੀ ਆ। ਹੁਣ ਤਾਰ ਕੇ ਪਜਾਮਾ ਮੋਢੇ ਤੇ ਰੱਖ ਕੇ ਬੜੇ ਨਾ ਲੋਕਾਂ ਨਾਲ ਲਾਵੇ ਨਾ ਨੱਕੇ, ਫਿਰ ਸਹੀ ਹੈ ਉੱਥੇ ਕਿੱਥੇ ਸਿਰ ਤੇ ਰੇਤੇ ਦਾ ਥੈਲਾ ਚੱਕ ਕੇ ਤੁਰੋ ਨਾ। ਇਹਨਾਂ ਨੂੰ ਕਿ ਅਸ਼ਵਨੀ ਸ਼ਰਮਾ ਨੇ ਜਾਖੜ ਪਾਰਟੀ ਨੂੰ ਕਿ ਜਾਓ, ਕਿੱਥੇ ਹੋ। ਸੋ ਇਸ ਲਈ ਕੋਈ ਧਿਰ ਵੀ ਧਰਾਤਲ ਤੇ ਨਜ਼ਰ ਨਹੀਂ ਆ ਰਹੀ। ਲੋਕ ਆਪ ਹੀ, ਕੋਈ ਵਿਚਾਰਾ ਕਿਸੇ ਲਈ ਲੰਗਰ ਦਾ ਪ੍ਰਬੰਧ ਕਰਕੇ ਪਹੁੰਚ ਰਿਹਾ, ਕੋਈ ਪਸ਼ੂਆਂ ਲਈ ਚਾਰਾ ਲੈ ਕੇ ਜਾ ਰਿਹਾ ਹੈ ਨਾ, ਕੋਈ ਆਪਣੇ ਪੱਧਰ ਤੇ ਹੀ ਬੰਨ ਲਾ ਰਿਹਾ ਹੈ, ਕੋਈ ਆਪਣੇ ਪੱਧਰ ਤੇ ਹੀ ਮਿੱਟੀ ਢੋ ਰਿਹਾ ਹੈ। ਜੋ ਕੁਛ ਹੈ ਲੋਕ ਆਪਣੇ ਪੱਧਰ ਤੇ ਕਰ ਰਹੇ ਨੇ। ਸਰਕਾਰ ਜਾਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਦੀ ਕਿਤੇ ਕੋਈ ਮੌਜੂਦਗੀ ਨਜ਼ਰ ਨਹੀਂ ਆ ਰਹੀ ਤੇ ਪੰਜਾਬ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਔਰ ਅਜੇ ਵੀ ਖਤਰਾ ਮੰਡਰਾ ਰਿਹਾ। ਔਰ ਇਹਦੇ ਵਿੱਚ ਕੁਦਰਤੀ ਮੀਂਹ ਦੀ ਮਾਰ ਘੱਟ ਹੈ, ਮਨੁੱਖੀ ਤਕਨੀਕੀ ਖਾਮੀਆਂ, ਗਲਤੀਆਂ, ਕੋਤਾਹੀਆਂ ਦਾ ਜ਼ਿਆਦਾ ਜ਼ਿੰਮੇਵਾਰੀ ਹੈ। ਬਿਲਕੁਲ ਸਹੀ ਹੈ। ਗੱਲ ਤਾਂ ਇਹ ਹੈ ਨਾ ਵੀ ਊਂ ਤਾਂ ਕਹਿੰਦੇ ਰਹਿਣਾ, ਜੇ ਕਿਤੇ ਗਵਰਨਰ ਨਾਲ ਟਸਲ ਫਸ ਗਈ ਜਾਂ ਰਾਜਪਾਲ ਨਾਲ ਫਸ ਗਈ, ਅਸੀਂ ਜੀ 3 ਕਰੋੜ ਲੋਕਾਂ ਦੇ ਚੁਣੇ ਹੋਏ ਆ, ਸਾਡੀ ਸਰਕਾਰ ਪਿੰਡਾਂ 'ਚ ਚੱਲੂਗੀ। ਜਦੋਂ ਪਿੰਡ ਡੁੱਬੇ ਹੋਏ ਆ, ਲੋਕਾਂ ਨੂੰ ਤੁਹਾਡੀ ਸਹਾਇਤਾ ਦੀ ਲੋੜ ਆ, ਤੁਹਾਡੀ ਮਦਦ ਦੀ ਲੋੜ ਹੈ, ਪ੍ਰਸ਼ਾਸਨ ਨੂੰ, ਅਧਿਕਾਰੀਆਂ ਨੂੰ ਤੁਹਾਡੀ ਹੱਲਾਸ਼ੇਰੀ ਦੀ ਲੋੜ ਹੈ। ਕਿਉਂਕਿ ਜੇ ਤੁਸੀਂ ਜਾਓਗੇ ਤਾਂ ਉਹਨਾਂ ਤੇ ਦਬਾਅ ਬਣੂਗਾ, ਫੇਰ ਹੀ ਉਹ ਕੋਈ ਗੱਲ ਸੁਣਨਗੇ ਲੋਕਾਂ ਦੀ। ਜਾਂ ਹੁਣ ਤਾਂ ਚਲੋ ਪਾਣੀ 'ਚ ਬੈਠੇ ਨੇ ਲੋਕ, ਬਾਅਦ 'ਚ ਮੁਆਵਜ਼ੇ ਕਿਹੜਾ ਨਹੀਂ ਲੈਣੇ ਲੋਕਾਂ ਨੇ, ਸੜਕਾਂ ਕਿਹੜਾ ਨਹੀਂ ਬਣਾਉਣੀਆਂ, ਸਕੂਲ ਕਿਹੜਾ ਨਹੀਂ ਬਣਾਉਣੇ। ਸੋ ਉਹਨਾਂ ਨੂੰ ਪਤਾ ਵੀ ਜੇ ਮੁੱਖ ਮੰਤਰੀ ਹੈ ਨਹੀਂ, ਮੰਤਰੀ ਹੈ ਨਹੀਂ, ਆਪਾਂ ਕੀ ਲੈਣਾ। ਸੋ ਇਸ ਕਰਕੇ ਜ਼ਰੂਰੀ ਨਹੀਂ ਹੁੰਦਾ ਵੀ ਹਰ ਚੀਜ਼ ਦੇ ਵਿੱਚ ਤੁਸੀਂ ਟਵੀਟ ਕਰਤਾ ਤੇ ਵੇਲਾ ਸਰਜੂ। ਕਈ ਵਾਰੀ ਜ਼ਮੀਨ ਤੇ ਉਤਰ ਕੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ। ਕਾਂਗਰਸੀਆਂ ਦੀ ਤੁਸੀਂ ਕੱਲ ਪਰਸੋਂ ਗੱਲ ਦੱਸੀ ਸੀ ਵੀ ਦਿੱਲੀ ਦਰਬਾਰ ਦੇ ਵਿੱਚ ਉੱਥੇ ਨਨੌਤ ਕਰ ਰਹੇ ਨੇ। ਕੁਰਸੀ ਚਾਹੀਦੀ ਹੈ, ਪਰ ਜਿਹੜੇ ਲੋਕਾਂ ਕੋਲੋਂ ਕੁਰਸੀ ਹਾਸਲ ਕਰਨੀ ਹੈ ਉਹ ਲੋਕ ਡੁੱਬ ਰਹੇ ਨੇ। ਭਾਜਪਾਈਆਂ ਦਾ ਹਾਲ, ਆਮ ਆਦਮੀ ਪਾਰਟੀ ਵਾਲਿਆਂ ਦਾ ਹਾਲ ਤੁਸੀਂ ਦੱਸ ਹੀ ਦਿੱਤਾ। ਅਗਲੀ ਗੱਲ ਕਰੀਏ ਨਵੇਂ ਅਕਾਲੀ ਦਲ ਦੇ ਬਾਰੇ। ਕਹਿੰਦੇ ਕਿਸੇ ਵੀ ਸਮੇਂ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜਿਹੜਾ ਉਹ ਤਲਬ ਕੀਤਾ ਜਾ ਸਕਦਾ ਹੈ ਜੀ। ਪ੍ਰਵੀਨ ਜੀ, ਜਿਸ ਦਿਨ ਸੰਤ ਹਰਚੰਦ ਹੋਰਾਂ ਦੀ ਬਰਸੀ ਸਮਾਗਮ ਸੀਗੇ, ਉਸ ਦਿਨ ਜਦੋਂ ਪ੍ਰੇਮ ਸਿੰਘ ਚੰਦੂਮਾਜਰਾ ਦੇ ਸੰਬੋਧਨ ਤੋਂ ਬਾਅਦ ਅਗਲੇ ਦਿਨ ਅਕਾਲੀ ਦਲ ਬਾਦਲ ਧਿਰ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਹਵਾਲਾ ਦਿੱਤਾ ਕਿ ਜੀ ਦੇਖੋ, ਇਹ ਤਾਂ ਜਥੇਦਾਰ ਹੁੰਦੇ ਮੀਟਿੰਗਾਂ 'ਚ ਜਾਂਦੇ ਸੀ ਜੀ, ਉਹ ਬਾਰ-ਬਾਰ ਚੰਦੂਮਾਜਰਾ ਸੁਧਾਰ ਲਹਿਰ ਸ਼ਬਦ ਵਰਤ ਰਿਹਾ ਸੀ। ਅਸਲ 'ਚ ਉਸ ਨੁਕਤੇ ਨੂੰ ਫੜ ਕੇ ਕਿ ਸੁਧਾਰ ਲਹਿਰ ਦਾ ਜੇ 2 ਦਸੰਬਰ ਨੂੰ ਭੋਗ ਪੈ ਗਿਆ ਤੇ ਫਿਰ ਉਹ ਤੋਂ ਬਾਅਦ ਸੁਧਾਰ ਲਹਿਰ ਦੀ ਮੀਟਿੰਗ ਕਿਵੇਂ ਹੁੰਦੀ। ਜਿਹਦੀ ਪਹਿਲੀ ਮੀਟਿੰਗ ਦੀ ਗੱਲ ਹੈ, ਜਦੋਂ ਕਿ ਆਪਾਂ ਗੱਲ ਕੀਤੀ ਸੀ ਕਿ ਫਰਵਰੀ ਤੋਂ ਬਾਅਦ ਦਾ ਮਾਮਲਾ ਜੀ। ਹੁਣ ਉਹਨਾਂ ਨੇ ਖੁਦ ਵੀ ਕਰਕੇ ਕਿਹਾ ਕਿ ਜੀ ਮਈ 'ਚ ਆਏ ਸੀ ਸਾਡੇ ਘਰੇ ਤਾਂ, ਹੈ ਨਾ। ਤੇ ਇਸ ਲਈ ਕਹਿੰਦੇ ਇੱਕ ਵਾਰ ਢੀਂਡਸਿਆਂ ਹੋਰਾਂ ਦੇ ਜੁਦੇ ਜੀ ਮਈ 'ਚ ਕਵਰ ਲਈ, ਇੱਕ ਵਾਰ ਕਹਿੰਦੇ ਤੋਂ ਬਾਅਦ ਆਏ ਸੀਗੇ। ਉਸ ਸਮੇਂ ਜਥੇਦਾਰ ਨਹੀਂ ਸੀ। ਵੈਸੇ ਤਾਂ ਵਿਅਕਤੀ ਦੀ ਆਪਣੀ ਹਸਤੀ ਹੈ, ਆਪਣਾ ਜੀਵਨ ਹੈ, ਉਹ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ, ਵੱਖਰੀ ਗੱਲ ਹੈ। ਪਰ ਜੇਕਰ 2 ਦਸੰਬਰ ਵਾਲੀ ਕਾਰਵਾਈ ਚੱਲ ਰਹੀ ਆ ਤੇ ਉਸ ਚੱਲਦੀ ਕਾਰਵਾਈ 'ਚ ਕੋਈ ਜਥੇਦਾਰ ਕਿਸੇ ਮੀਟਿੰਗ ਜਾਊਗਾ, ਫਿਰ ਤਾਂ ਸਵਾਲ ਵਾਜਬ ਆ। ਬਿਲਕੁਲ। ਪਰ ਜੇ ਉਹ ਘਟਨਾ ਨਹੀਂ ਵਾਪਰੀ, ਉਹਦੇ ਬਾਵਜੂਦ ਤੁਸੀਂ ਉਹਨੂੰ ਹਵਾ ਦੇ ਵਿੱਚ ਹੀ ਹਰਫ ਲਿਖਣ ਨੂੰ ਫਿਰਦੇ ਹੋ ਇਹ ਕਿ ਹਾਂ ਜੇ ਅਸੀਂ ਆਏ ਇਹ ਕਹਾਣੀ ਘੜਦੀ ਹੈ ਨਾ, ਫਿਰ ਤਾਂ ਇਹਦਾ ਮਤਲਬ ਕਿ ਤੁਹਾਡੀ ਸਾਜ਼ਿਸ਼ ਵੀ ਹੈ। ਹੁਣ ਇਸ ਨੂੰ ਬੇਨਕਾਬ ਹੋਣ ਤੋਂ ਪਹਿਲਾਂ ਹੀ ਆਪਾਂ ਗੱਲ ਕਰ ਰਹੇ ਸੀਗੇ ਵੀ ਇਹਦੇ ਆਧਾਰ ਦੇ ਉੱਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਲਬ ਕੀਤਾ ਜਾ ਸਕਦਾ ਜੀ। ਕੀ ਮਤਲਬ ਕਿ ਇਹ 2 ਦਸੰਬਰ ਦੇ ਹੁਕਮਨਾਮਿਆਂ ਨੂੰ ਰੱਦ ਕਰਾਉਣ ਦੀ ਕਵਾਇਦ ਹੈ ਕਿ ਦੇਖੋ ਜੀ ਇਹ ਤਾਂ ਮਿਲੀ ਭੁਗਤ ਵਾਲੇ ਸੀਗੇ ਜੀ, ਇਸ ਲਈ ਰੱਦ ਕਰ ਦਿਓ ਜੀ, ਜਾਂ ਤਾਂ ਗਿਆਨੀ ਹਰਪ੍ਰੀਤ ਸਿੰਘ ਉੱਥੇ ਜਾਂਦੇ ਸੀ। ਵੀ ਇਕੱਲਾ ਗਿਆਨੀ ਹਰਪ੍ਰੀਤ ਸਿੰਘ ਥੋੜਾ ਸੀ, 5 ਸਿੰਘ ਸਾਹਿਬਾਨ ਸੀ। ਇੱਕ ਬੰਦਾ ਕਿਸੇ ਰਲ ਗਿਆ ਤਾਂ 4 ਵੀ ਰਲ ਗਏ, ਤੇ 4 ਪਰ ਹੁੰਦੇ ਕਿ 1 ਪਰ ਹੁੰਦਾ। ਤੇ ਫਿਰ ਤਾਂ ਜੇ ਤਲਬ ਕਰਨ ਵਾਲੀ ਗੱਲ ਆਈ ਕਿ ਕੀ, ਚਲੋ ਜੇ 5 ਨਹੀਂ ਤਾਂ 3 ਤਾਂ ਜਥੇਦਾਰ ਹੈਗੇ ਸੀ ਨਾ ਸਿੱਧੇ 5, ਉਹਨਾਂ 'ਚ ਕੀ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਤਲਬ ਕਰੋਗੇ ਨਾਲੇ। ਹੁਣ ਇਹ ਗੱਲ ਕਿੱਥੋਂ ਆਈ? ਆਪਾਂ ਉਸ ਕੜੀ ਦੇ ਵੱਲ ਗੱਲ ਕਰ ਰਹੇ ਸੀ ਕਿ ਇਹ ਕੜੀਆਂ ਏਦਾਂ ਜੁੜਦੀਆਂ ਕਿ ਜਿਵੇਂ ਉਹਨਾਂ ਨੂੰ ਤਲਬ ਕਰਕੇ
ਉਹਨਾਂ ਦੀ ਪ੍ਰਧਾਨਗੀ ਤੇ ਤਲਵਾਰ ਲਟਕਾਉਣੀ ਹੋਵੇ, ਨਵੇਂ ਅਕਾਲੀ ਦਲ ਤੇ ਤਲਵਾਰ ਲਟਕਾਉਣੀ ਹੋਵੇ, ਜਾਂ 2 ਦਸੰਬਰ ਵਾਲੇ ਫੈਸਲਿਆਂ ਨੂੰ ਭੋਗ ਪਾ ਕੇ ਫਕਰੇ ਕੌਮ ਵਾਪਸ ਲੈਣਾ ਹੋਵੇ, ਉਹ ਸਾਰੀ ਗੱਲ ਉੱਧਰ ਨੂੰ ਜਾਂਦੀ। ਹੁਣ ਉਹ 'ਚ ਅਗਲਾ ਕਦਮ ਪੁੱਟ ਲਿਆ ਗਿਆ ਜੀ। ਬਲਵਿੰਦਰ ਸਿੰਘ ਜੇਠੂਵਾਲ ਨੇ, ਠੀਕ ਹੈ, ਉਹਨਾਂ ਨੂੰ ਇਸ ਗੱਲ ਦੇ ਆਧਾਰ ਤੇ ਸ਼ਿਕਾਇਤ ਕੀਤੀ ਹੈ ਜੀ। ਤੇ ਹੁਣ ਉਸ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀ ਗਿਆਨੀ ਹਰਪ੍ਰੀਤ ਸਿੰਘ ਨੂੰ ਗਿਆਨੀ ਮਤਲਬ ਕੁਲਦੀਪ ਸਿੰਘ ਗਿਆਨੀ ਗੜਗੰਜ ਸਾਹਿਬ ਹੈ ਨਾ, ਉਹ ਤਲਬ ਕਰਨਗੇ। ਸੋ ਇਹ ਦੇਖਣ ਵਾਲੀ ਗੱਲ ਹੈ ਕਿ ਕੀ ਉਹਨਾਂ ਨੂੰ ਤਲਬ ਕਰਨ ਦੀ ਤਿਆਰੀ ਹੋ ਗਈ ਹੈ। ਜਿਹੜੇ ਕੰਮ ਲਈ ਗਿਆਨੀ ਕੁਲਦੀਪ ਸਿੰਘ ਗੜਗੰਜ ਨੂੰ ਲਿਆਂਦਾ ਗਿਆ, ਕੀ ਉਹ ਕੰਮ ਇਹੀ ਸੀ ਕਿ ਭਾਈ ਆਹ ਦਿਨ ਕਰਾਉਣੇ ਆ? ਉਹਦੇ ਉੱਤੇ ਸਭ ਦੀ ਨਜ਼ਰ ਹੈ। ਜਦੋਂ ਕਿ ਜਿਹੜੇ ਪੰਥਕ ਸਿਧਾਂਤਾਂ ਤੋਂ ਵਾਕਿਫ ਨੇ, ਮੇਰੀ ਉਹਨਾਂ ਨਾਲ ਜਦੋਂ ਗੱਲ ਹੋ ਰਹੀ ਸੀ, ਉਹ ਕਹਿੰਦੇ ਕਿ ਇੰਜ ਨਹੀਂ ਹੁੰਦਾ। ਜੇ ਤੁਸੀਂ ਦੁਨਿਆਵੀ ਅਦਾਲਤ 'ਚ ਵੀ ਕੋਈ ਪਹੁੰਚ ਅਪਰੋਚ ਕਰਦੇ ਹੋ ਤਾਂ ਪਹਿਲਾਂ ਇਨਕੁਆਇਰੀ ਹੁੰਦੀ ਆ, ਜੇ ਥਾਣੇ ਕਚਹਿਰੀ ਵਿੱਚ ਸ਼ਿਕਾਇਤ ਕਰਦੇ ਹੋ ਤਾਂ ਉਹਦੀ ਜਾਂਚ ਹੁੰਦੀ ਆ। ਤਾਂ ਕੀ ਇਸ ਮਾਮਲੇ ਦੀ ਪਹਿਲਾਂ ਜਾਂਚ ਕਰਾਉਣਗੇ ਜੱਜਦਾਰ ਸਾਹਿਬ ਕਿ ਭਾਈ ਦੱਸੋ ਇਹ ਗਏ ਸੀ ਜਾਂ ਨਹੀਂ ਗਏ ਸੀ, ਜਾਂ ਉਹੀ ਤਲਬ ਕਰ ਲੈਣਾ? ਵੈਸੇ ਜੇ ਤਾਂ ਇਹਨਾਂ ਨੂੰ ਇਹ ਲੱਗਦਾ ਬਾਦਲ ਧਿਰ ਨੂੰ ਕਿ ਏਦਾਂ ਅਸੀਂ ਬਦਲਾ ਲੈ ਲਾਂਗੇ, ਤਾਂ ਪ੍ਰਵੀਨ ਜੀ ਮੈਨੂੰ ਲੱਗਦਾ ਕਿ ਕਿਤੇ ਵੱਡੀ ਗਲਤੀ ਨਾ ਕਰ ਰਹੇ ਹੋਣ। ਪਹਿਲਾਂ ਹੀ ਇਹਨਾਂ ਦੇ ਉੱਤੇ ਤਾਂ ਇਹ ਸਵਾਲ ਖੜੇ ਨੇ ਕਿ ਭਾਈ ਇਹ ਗੁਰੂ ਤੋਂ ਭਗੌੜੇ ਨੇ, ਗੁਰੂ ਨੂੰ ਪਿੱਠ ਦਿਖਾ ਚੁੱਕੇ ਨੇ, ਉਹਦੀ ਦੁਰਵਰਤੋਂ ਕਰਦੇ ਨੇ ਸ਼ਕਤੀਆਂ ਦੀ। ਤੇ ਦੂਜਾ ਕਿਤੇ ਉਹਦੇ ਨਾਲ ਕਿਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਬੜਾ ਨਾ ਕਰ ਦੇਣ ਹੋਰ ਆਪੇ, ਲੋਕਾਂ ਦੀ ਉਹਨਾਂ ਪ੍ਰਤੀ ਸਿਮਤੀ ਨਾ ਬਣ ਜਾਵੇ ਤੇ ਕਿ ਧੱਕਾਸ਼ਾਹੀ ਕਰ ਰਹੇ ਹੋ, ਜਾਂ ਕਰ ਰਹੇ ਹੋ, ਕਿਤੇ ਉਲਟਾ ਨਾ ਪੈ ਜਾਵੇ। ਸੋ ਪਤਾ ਨਹੀਂ ਹੁਣ ਬਾਦਲ, ਸੁਖਬੀਰ ਬਾਦਲ ਉਹਨਾਂ ਦੇ ਸਲਾਹਕਾਰ ਗਲਤੀਆਂ ਕਰ ਰਹੇ ਨੇ ਜਾਂ ਸੁਖਬੀਰ ਬਾਦਲ ਆਪੇ ਗਲਤੀਆਂ ਕਰ ਰਹੇ ਨੇ, ਹੈ ਨਾ। ਪਰ ਹੁਣ ਦੇਖਣ ਵਾਲੀ ਗੱਲ ਤਾਂ ਗਿਆਨੀ ਕੁਲਦੀਪ ਸਿੰਘ ਗੜਗੰਜ ਹੋਰਾਂ ਦੀ, ਉਹ ਇਹਦੇ ਉੱਤੇ ਕਿਵੇਂ ਫੈਸਲਾ ਲੈਂਦੇ ਆ ਕਿ ਉਹਨਾਂ ਨੇ ਆਪਣਾ ਨਾਮ ਆਉਂਦੇ ਸਮੇਂ ਸਿੱਖ ਇਤਿਹਾਸ ਦੇ ਵਿੱਚ ਕਿਹੜੇ ਪੰਨਿਆਂ 'ਚ ਲਿਖਾਉਣਾ। ਇਹ ਦੇਖਣ ਵਾਲੀ ਗੱਲ ਹੋਊਗੀ। ਜੇ ਤਾਂ ਤੱਥਾਂ ਦੇ ਆਧਾਰ ਤੇ ਹੋਊਗਾ, ਪਹਿਲਾਂ ਇਨਕੁਆਇਰੀ ਕਰਨਗੇ, ਕਮੇਟੀ ਬਣਾ ਦੇਣ, ਕੋਈ ਜਾਂਚ ਕਰਾ ਲੈਣ, ਕੋਈ ਹੋਣੀ ਚਾਹੀਦੀ ਹੈ ਜਾਂਚ। ਲੋਕਾਂ ਨੂੰ ਸੱਚ ਪਤਾ ਲੱਗਣਾ ਚਾਹੀਦਾ, ਤਰੀਕ ਵਾਈਜ਼ ਮਾਮਲਾ ਕੀ ਨਹੀਂ। ਜੇ ਗਏ ਸੀ ਤਾਂ ਫਿਰ ਬੁਲਾਉਣਾ ਵੀ ਬਣਦਾ ਹੈ। ਤੇ ਜੇ ਨਹੀਂ ਗਏ ਫਿਰ ਇਹ ਭੰਡੀ ਪ੍ਰਚਾਰ ਕਰਨ ਵਾਲਿਆਂ ਨੂੰ ਕੀ ਬੁਲਾ ਕੇ ਪੁੱਛੋਗੇ ਵੀ ਇਹ ਝੂਠੇ ਕਿੱਥੋਂ ਲਿਆਉਣੇ? ਪਹਿਲਾਂ ਤਾਂ ਜਿਨ੍ਹਾਂ ਨੇ ਦੋਸ਼ ਲਾਏ ਨੇ ਉਹਨਾਂ ਨੂੰ ਬੁਲਾ ਕੇ ਪੁੱਛਣ ਦੀ ਲੋੜ ਹੈ ਕਿ ਭਾਈ ਦੱਸੋ ਕਿਸ ਆਧਾਰ ਤੇ ਦੋਸ਼ ਲਾਏ ਆ। ਫਿਰ ਜਿਹੜਾ ਕੰਪਲੇਂਟ ਕਰਕੇ ਗਿਆ ਉਹਨੂੰ ਪੁੱਛੋਗੇ ਵੀ ਇਕੱਲੀ ਕੰਪਲੇਂਟ ਲਿਖਣ ਨਾਲ ਨਹੀਂ ਸਰਨਾ, ਉਹਦੇ ਤੱਥ ਸਬੂਤ ਦੇ ਨਾਲ। ਫਿਰ ਪੰਜ ਸਿੰਘ ਸਾਹਿਬਾਨਾਂ ਦੇ ਹਵਾਲੇ ਨਾਲ ਫਿਰ ਪੰਜਾਂ ਨੂੰ ਬੁਲਾ ਕੇ ਪੁੱਛ ਲਓ ਭਾਈ। ਉਹ ਕਹਿੰਦੇ ਸਿੰਘ ਨੂੰ ਪੁੱਛੋ ਜੀ, ਮੁੱਖ ਸ਼ਿਕਾਇਤ ਉਹਦੇ ਖਿਲਾਫ ਹੈ, ਪਰ ਪਹਿਲਾਂ ਇਨਕੁਆਇਰੀ ਜ਼ਰੂਰੀ ਹੈ। ਸੋ ਮੈਨੂੰ ਲੱਗਦਾ ਕਿ ਤਲਬ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ, ਔਰ ਇਹ ਰਾਜਨੀਤਿਕ ਚਾਲਬਾਜ਼ੀ ਲੱਗਦੀ ਹੈ। ਰਾਜਨੀਤੀ ਦੀ ਬੋ ਆ ਜਾਂਦੀ ਹੈ ਜੀ, ਰਾਜਨੀਤੀ ਦਾ ਪਤਾ ਲੱਗ ਜਾਂਦਾ ਵੀ ਇਹਦੇ 'ਚ ਰਾਜਨੀਤੀ ਹੈ ਕਿ ਨਹੀਂ। ਬਿਲਕੁਲ ਜਿਵੇਂ ਤੁਸੀਂ ਦੱਸ ਹੀ ਦਿੱਤਾ ਸ਼ਰਮਾ ਜੀ, ਵੀ ਨਾ ਕਿਹੜੇ ਪਾਸੇ ਲਿਖਾਉਣਾ, ਉਹ ਇਹਨਾਂ ਦੀ ਇਸ ਕਾਰਵਾਈ ਤੋਂ ਪ੍ਰਤੀਤ ਹੋ ਜਾਊਗਾ, ਪਤਾ ਲੱਗ ਜਾਊਗਾ। ਦੂਜੇ ਪਾਸੇ ਇਹ ਹੈ ਵੀ ਜਿਹੜੇ ਤੁਸੀਂ ਧੜੇ ਦੀ ਗੱਲ ਕੀਤੀ ਹੈ ਬਾਦਲ ਪਰਿਵਾਰ ਦੀ, ਉਹਨਾਂ ਨੂੰ ਤਾਂ ਉਹ ਜਦੋਂ ਡੈਮੇਜ ਕੰਟਰੋਲ ਕਰਨ ਲਈ ਵੀ ਉਹ ਕੁਛ ਕਰਦੇ ਸੀ, ਉਹ ਵੀ ਪੁੱਠਾ ਪੈਂਦਾ ਰਿਹਾ, ਕਿਉਂਕਿ ਸਲਾਹਕਾਰ ਉਹ ਜਿਹਨੇ ਰਿਆਂ ਸਲਾਹਾਂ ਦੇਣ ਵਾਲੇ ਉਹ ਜਿਹਨੇ ਜਿਹੜੇ ਕਹਿੰਦੇ ਨੇ ਜੀ ਆਪਾਂ ਹੀ ਹੋਲੀ ਸੋਲੀਆਂ, ਹੋਰ ਤਾਂ ਕੋਈ ਸਿਧਾਂਤ, ਕੋਈ ਕਾਨੂੰਨ, ਕੋਈ ਜਥੇਬੰਦੀ, ਕੋਈ ਮਰਿਆਦਾ ਤਾਂ ਹੈ ਹੀ ਨਹੀਂ ਗੀ। ਆਪਾਂ ਜਿਵੇਂ ਘਰੋਂ ਲਿਖ ਲਾਂਗੇ ਉਵੇਂ ਸਾਰਾ ਕੁਛ ਹੋ ਜਾਊਗਾ। ਤੇ ਉਹ ਸਾਰੇ ਕਾਸੇ ਨੇ ਲਿਆ ਕੇ ਇੱਥੇ ਖੜੇ ਕਰ ਦਿੱਤੇ, ਉਹ ਕਿਸੇ ਤੋਂ ਲੁਕਿਆ ਨੀ ਗਾ। ਇਸੇ ਅਕਾਲੀ ਦਲ ਨੇ ਆਪਣਾ ਇਜਲਾਸ ਜਿਹੜਾ ਜੀ ਉਹ ਮੁੜ ਸੱਦ ਲਿਆ। ਬਿਲਕੁਲ ਜੀ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੀ ਅਗਵਾਈ ਵਾਲੇ ਨਵੇਂ ਬਣੇ ਅਕਾਲੀ ਦਲ ਨੇ ਆਪਣਾ ਇਜਲਾਸ, ਦੂਸਰਾ ਇਜਲਾਸ ਤੁਰੰਤ ਸੱਦਿਆ। 6 ਸਤੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਇਜਲਾਸ ਹੋਣਾ ਹੈ। ਠੀਕ ਹੈ। ਜਦੋਂ ਪਹਿਲਾ ਇਜਲਾਸ ਹੋਇਆ, ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਪ੍ਰਧਾਨ ਚੁਣਿਆ, ਉਸ ਦਿਨ ਇਹ ਫੈਸਲਾ ਹੁੰਦਾ ਕਿ ਜੀ ਆਪਾਂ ਆਪਣੀ ਜਿਹੜੀ 41 ਮੈਂਬਰੀ ਵਰਕਿੰਗ ਕਮੇਟੀ ਬਣਾਉਣੀ ਹੈ, ਕਿਉਂਕਿ ਸਭ ਤੋਂ ਮਜ਼ਬੂਤ ਵਰਕਿੰਗ ਕਮੇਟੀ ਹੁੰਦੀ ਹੈ। ਉਹਦੇ ਵਿੱਚ 31 ਮੈਂਬਰ ਆਪਾਂ ਡੈਲੀਗੇਟਾਂ ਰਾਹੀਂ ਚੁਣਾਂਗੇ ਤੇ 10 ਮੈਂਬਰਾਂ ਦਾ ਅਧਿਕਾਰ ਪ੍ਰਧਾਨ ਜੀ ਨੂੰ ਦਿੱਤਾ, ਉਹ ਆਪਣੀ ਮਰਜ਼ੀ ਨਾਲ ਚੁਣਨਗੇ। ਕਿਉਂਕਿ ਅਕਾਲੀ ਦਲ ਦੇ ਇਤਿਹਾਸ ਦੇ ਵਿੱਚ ਜਾਂ ਸੰਵਿਧਾਨ ਦੇ ਵਿੱਚ 51 ਮੈਂਬਰੀ ਕਮੇਟੀ ਚੁਣਨ ਦਾ ਹੈਗਾ ਕਿ ਤੁਸੀਂ 51 ਮੈਂਬਰੀ, ਵੱਧ ਤੋਂ ਵੱਧ 51 ਮੈਂਬਰੀ ਵਰਕਿੰਗ ਕਮੇਟੀ ਚੁਣ ਸਕਦੇ ਹੋ। ਠੀਕ ਹੈ। ਸੋ ਇਹਨਾਂ ਨੇ 41 ਮੈਂਬਰੀ ਚੁਣਨਾ ਤੈਅ ਕੀਤਾ ਸੀ, ਜਦੋਂ ਕਿ ਬਾਦਲ ਧਿਰ ਵਾਲੇ ਪਾਸੇ ਤਾਂ ਮੈਂ ਕਿਹਾ 95 ਜਾਂ 96 ਮੈਂਬਰੀ ਹੋ ਗਈ। ਮਤਲਬ ਇਹਦਾ ਮਤਲਬ ਉਹਦਾ ਸੰਵਿਧਾਨ ਅਨੁਸਾਰ ਵੀ ਨਹੀਂ ਹੈਗੀ ਸਹੀ, ਤੇ ਉੱਥੇ ਤਾਂ ਸਾਰੇ ਅਧਿਕਾਰ ਸੁਖਬੀਰ ਬਾਦਲ ਨੂੰ ਦਿੱਤੇ ਜਾਂਦੇ, ਜਦੋਂ ਕਿ ਵਰਕਿੰਗ ਕਮੇਟੀ ਕੋਲ ਇੰਨੀ ਤਾਕਤ ਹੈ ਕਿ ਉਹ ਜੇ ਲੱਗੇ ਪ੍ਰਧਾਨ ਬਦਲਣਾ, ਉਹ ਪ੍ਰਧਾਨ ਵੀ ਬਦਲ ਸਕਦੀ। ਤੇ ਜੇ ਚੁਣੇ ਹੀ ਪ੍ਰਧਾਨ ਦੇ ਹੋਣਗੇ ਫਿਰ ਉਹ ਕਿਵੇਂ ਬਦਲਣਗੇ ਪ੍ਰਧਾਨ ਨੂੰ, ਹੈ ਨਾ। ਉਹ ਤਾਂ ਉਹਨਾਂ ਦੀ ਰਹਿਮੋ ਕਰਮ ਤੇ ਆਏ ਹੋਏ ਮੈਂਬਰ ਨੇ, ਫਿਰ ਉਹਨਾਂ ਨੇ ਕੀ ਕਰਨਾ, ਉਹਦਾ ਜੀ ਹਜ਼ੂਰੀ ਕਰਨੀ। ਸੋ ਇਸ ਲਈ ਇੱਧਰ ਇਹੀ ਸਵਾਲ ਫਿਰ ਉਸ ਦਿਨ ਖੜਾ ਹੋਇਆ ਸੀਗਾ ਵੀ ਕਿ ਜੇ ਉਹਨਾਂ ਵਾਂਗੇ ਤੁਸੀਂ ਚੁਣਨੇ ਆ ਕਿ ਇਜਲਾਸ ਤਾਂ ਚੁਣੇ ਨਹੀਂ ਤੁਸੀਂ, ਤੇ ਜੇ ਉਹਨਾਂ ਵਾਂਗੇ ਚੁਣਨੇ ਕਿ ਪ੍ਰਧਾਨ ਜੀ ਚੁਣ ਲੈਣਗੇ ਜਾਂ 5 ਜਣੇ ਕਮਰੇ 'ਚ ਬੈਠ ਕੇ ਚੁਣ ਲੈਣਗੇ, ਇਹਨੂੰ ਬਣਾ ਲਓ, ਇਹਨੂੰ ਬਣਾ ਲਓ, ਹੈ ਨਾ, ਫਿਰ ਤਾਂ ਫਰਕ ਹੀ ਰਹਿ ਗਿਆ। ਤੇ ਜਿਸ ਤਰ੍ਹਾਂ ਉਹਨਾਂ ਦੀ ਘੇਰਾਬੰਦੀ ਸੀ, ਉਹਦੇ ਵਿੱਚ ਕਹਿੰਦੇ ਨਾ ਜੇ ਮੰਥਨ ਸੀਗੇ ਕਿ ਆਪਾਂ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਦੇ ਵਿੱਚ ਜ਼ਿਆਦਾ ਨਾ ਪਈਏ, ਆਪਾਂ ਆਪਣੀ ਲੀਕ ਵੱਡੀ ਤੇ ਬਦਲਵੀਂ ਖਿੱਚੀਏ ਤਾਂ ਕਿ ਲੋਕਾਂ ਦੀ ਨਜ਼ਰ 'ਚ ਆਤੀ ਰਹੀਏ ਕਿ ਅਸੀਂ ਕੁਝ ਚੰਗਾ ਤੇ ਵੱਖਰਾ ਕਰਨ ਜਾ ਰਹੇ ਹਾਂ। ਉਸੇ 'ਚ ਉਹਨਾਂ ਦਾ ਇਹ ਫਾਰਮੂਲਾ ਸੀ ਕਿ ਪ੍ਰਧਾਨ ਕਦੇ ਚੋਣ ਨਹੀਂ ਲੜੂਗਾ, MLA MP ਨਹੀਂ ਬਣੂਗਾ, ਹੈ ਨਾ, ਤੇ ਉਹ
ਮਤਲਬ ਕਿ ਜਿਹੜਾ ਦੂਆ ਪੰਥਕ ਦਲ ਬਣਾਇਆ ਉਹਦੀ ਰਾਏ ਨਾਲ ਚੱਲੂਗਾ ਤੇ ਉਹ ਧਾਰਮਿਕ ਵਿਸ਼ਿਆਂ ਤੇ ਉਹ ਕੰਮ ਕਰਨਗੇ, ਇਹ ਰਾਜਨੀਤਿਕ ਵਿਸ਼ਿਆਂ ਤੇ ਕੰਮ ਕਰਨਗੇ। 2 ਸਾਲ ਤੋਂ ਵੱਧ 2 ਵਾਰ ਦੀ ਤੋਂ ਵੱਧ ਦੀ ਟਰਮ ਨਹੀਂ ਹੋਊਗੀ ਪ੍ਰਧਾਨ ਦੀ, 3 ਸਾਲ ਦੀ ਪਹਿਲੀ, ਵੱਧ ਤੋਂ ਵੱਧ 3 ਸਾਲ ਹੋਰ, 6 ਸਾਲ। ਇਹਦਾ ਮਤਲਬ ਪਰਿਵਾਰਵਾਦ ਦਾ ਕਬਜ਼ਾ ਨਹੀਂ ਰਹੂਗਾ। ਫਿਰ ਮਹਿਲਾ ਨੂੰ 33% ਰਾਖਵਾਂਕਰਨ ਦੇਵਾਂਗੇ ਹਰ ਚੀਜ਼ ਦੇ ਵਿੱਚ, ਕਮੇਟੀਆਂ 'ਚ ਵੀ, ਵਿੰਗਾਂ ਦੇ ਵਿੱਚ ਵੀ, ਹਰ ਤਰ੍ਹਾਂ ਦੀ ਚੋਣ ਦੇ ਵਿੱਚ ਵੀ। ਇਹ ਇੱਕ ਪਹਿਲ ਕਦਮੀ ਹੋਊਗੀ। ਜਿਹੜਾ ਜੇ ਸੰਸਦ 'ਚ ਨਹੀਂ ਹੋਇਆ ਉਹ ਅਸੀਂ ਆਪਣੀ ਪਾਰਟੀ ਕਰਕੇ ਦਿਖਾਵਾਂਗੇ। ਫਿਰ ਕਹਿੰਦੇ ਕਿ ਸਿੱਖੀ ਦੇ ਵਿੱਚ ਜਾਤ ਨਹੀਂ ਹੁੰਦੀ, ਜਾਤ ਪਾਤ ਦਾ ਕੋਈ ਥਾਂ ਨਹੀਂ ਹੁੰਦਾ, ਇਸ ਲਈ ਅਸੀਂ ਕੋਈ SCBC ਵਿੰਗ ਨਹੀਂ ਬਣਾਵਾਂਗੇ। ਅਸੀਂ ਮੁੱਖ ਧਾਰਾ ਵਾਲੇ ਵਿੰਗ ਦੇ ਵਿੱਚ ਹੀ ਹਰ ਭਾਈਚਾਰੇ ਨੂੰ, ਹਰ ਧਿਰ ਨੂੰ ਬਰਾਬਰ ਸਥਾਨ ਦੇਵਾਂਗੇ। ਸੋ ਇਹ ਕੁਝ ਨਵੇਕਲੀਆਂ ਪਹਿਲ ਕਦਮੀਆਂ ਸੀ ਜੀ। ਪਰ ਉਹਦੇ ਵਿੱਚ ਸਭ ਦੀ ਨਜ਼ਰ ਇਸ ਗੱਲ ਦੇ ਉੱਤੇ ਸੀਗੀ ਕਿ ਵੀ ਜੇ ਸੁਖਬੀਰ ਬਾਦਲ ਤੇ ਉਹਨਾਂ ਦੀ ਕੁਝ ਜੁਡਲੀ ਪ੍ਰਤੀ ਲੋਕਾਂ ਦਾ ਰੋਸ ਹੈ ਕਿ ਇਹਨਾਂ ਨੇ ਪੰਜਾਬ ਨਾਲ ਧੋਖਾ ਕੀਤਾ, ਹੈ ਨਾ, ਪੰਜਾਬ ਦੇ ਹੱਕ ਹਕੂਕਾਂ ਲਈ ਨਹੀਂ ਖੜੇ, ਉਲਟਾ ਗੋਲੀਆਂ ਵਾਲਿਆਂ ਨੂੰ, ਅਣਪਛਾਤੀਆਂ ਗੋਲੀਆਂ ਲਾਣ ਕੇ ਵਰਦੀਆਂ ਵਾਲਿਆਂ ਨੂੰ, ਇਹਨਾਂ ਡੇਰੇ ਨੂੰ ਮਾਫੀ ਦੇ ਕੇ, ਖਜ਼ਾਨੇ ਚੋਂ ਇਸ਼ਤਿਹਾਰ SGPC ਚੋਂ ਜਾਰੀ ਕਰਾ ਕੇ, ਆਹ ਸਾਰਾ ਕੁਝ ਜਥੇਦਾਰਾਂ ਨੂੰ ਘਰੇ ਤਲਬ ਕਰਕੇ ਇਹ ਕੁਝ ਕਰਦੇ ਰਹੇ, ਜਾਂ ਸੱਤਾ ਸੁੱਖ ਦੇ ਵਿੱਚ ਪੰਜਾਬ ਨਾਲ ਮਾਫੀਆ ਰਾਜ ਦੇ ਨਾਂ ਤੇ ਧੋਖਾ ਕਰਦੇ ਰਹੇ, ਤਾਂ ਫਿਰ ਉਹਨਾਂ ਚੋਂ ਕਿੰਨੇ ਲੀਡਰ ਤਾਂ ਗਿਆਨੀ ਹਰਪ੍ਰੀਤ ਸਿੰਘ ਵਾਲੇ ਪਾਲੇ 'ਚ ਵੀ ਬੈਠੇ ਨੇ। ਸਹੀ, ਚਾਹੇ ਉਹ ਅਕਾਲ ਤਖਤ ਸਾਹਿਬ ਤੇ ਜਾ ਕੇ ਮਾਫੀ ਮੰਗਿਆ ਹੈ ਨਾ, ਪਰ ਇਹ ਤਾਂ ਪਤਾ ਨਾ ਕਿ ਇਹਨਾਂ ਦੀ ਇੱਛਾਵਾਂ ਕਹੀ ਜੀਆਂ ਨੇ, ਇਹਨਾਂ ਦੀਆਂ ਲਾਲਸਾਵਾਂ ਕਹੀ ਜੀਆਂ ਨੇ। ਇੱਕ ਇਹੋ ਜਿਹੇ ਅਹੁਦਿਆਂ ਦੇ ਭੁੱਖੇ ਨੇ, ਸਿਆਸਤ ਦੇ ਭੁੱਖੇ ਨੇ, ਉਹ ਇੱਧਰ ਵੀ ਬੈਠੇ ਨੇ। ਸੋ ਇਸ ਲਈ ਗਿਆਨੀ ਹਰਪ੍ਰੀਤ ਸਿੰਘ ਲਈ ਇਹ ਵੀ ਚੁਣੌਤੀ ਹੈ ਕਿ ਉਹਨਾਂ ਨੂੰ ਟਿਕਾਣੇ ਤੇ ਕਿਵੇਂ ਰੱਖਣਾ ਜੀ। ਹੁਣ ਮੰਨਿਆ ਜਾ ਰਿਹਾ ਕਿ ਜਿਹੜੀ ਵਰਕਿੰਗ ਕਮੇਟੀ ਚੁਣੀ ਜਾਊਗੀ, ਜਿਹੜੀਆਂ ਕਮੇਟੀਆਂ ਚੁਣੀਆਂ ਜਾਣਗੀਆਂ, ਉਹਨਾਂ 'ਚ ਉਹੀ ਰਟੇ ਰਟਾਏ ਚਿਹਰੇ ਨਹੀਂ ਨਜ਼ਰ ਆਉਣਗੇ। ਅੱਛਾ, ਇਹਨਾਂ ਨੂੰ ਦਰਕਨਾਰ ਕਰਨ ਦੀ ਕਵਾਇਦ ਵੀ ਹੈ। ਸ਼ਾਇਦ ਉਹਦੇ ਵਿੱਚੋਂ ਹੀ ਇਹ ਇਜਲਾਸ ਦੀ ਲੋੜ ਪਈ ਹੈ ਕਿ ਡੈਲੀਗੇਟ ਮੈਂਬਰਾਂ ਤੋਂ ਹੀ ਨਾਮਜ਼ਦ ਕਰਾਓ ਬੰਦੇ। ਤੇ ਹੁਣ ਇਹਨਾਂ ਨੇ ਜ਼ਿਲ੍ਹਾ ਇੰਚਾਰਜ ਵੀ ਚੁਣਨੇ ਨੇ, ਜ਼ਿਲ੍ਹਾ ਪੱਧਰ ਤੇ ਵੀ ਚੋਣ ਹੋਣੀ, ਉਹ ਵੀ ਮੈਨੂੰ ਲੱਗਦਾ ਇਸੇ ਡੈਲੀਗੇਟ 'ਚ ਹੋ ਜਾਏਗੀ ਇਜਲਾਸ ਦੇ ਵਿੱਚ। ਤੇ ਇਹਦੇ ਵਿੱਚ 31 ਮੈਂਬਰ ਜਿਹੜੇ ਵਰਕਿੰਗ ਕਮੇਟੀ ਲਈ ਚੁਣੇ ਜਾਣੇ ਨੇ ਉਹ ਵੀ ਚੁਣੇ ਜਾ ਸਕਦੇ ਨੇ। ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਜਿਹੜੇ 10 ਮੈਂਬਰਾਂ ਦੀ ਇਜਾਜ਼ਤ ਮਿਲੀ ਉਹ ਵੀ ਗਿਆਨੀ ਇੱਥੇ ਚੁਣ ਲੈਣਗੇ, ਇੱਥੇ ਚੁਣ ਦੋ ਭਾਈ ਸਾਰੇ, ਨਵੇੜੋ 41 ਜੇ ਅਜਿਹਾ ਵੀ ਕੁਝ ਹੁੰਦਾ ਜਾਂ ਬਾਅਦ ਚੋਂ ਵੀ ਹੁੰਦਾ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਚੰਦੂ ਮਾਜਰਾ ਐਂਡ ਧਿਰ ਉਹਨਾਂ ਨੂੰ ਕਿੱਥੇ ਥਾਂ ਮਿਲਦਾ ਹੈ ਜਾਂ ਨਹੀਂ ਮਿਲਦਾ। ਇਹ ਪੱਖ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਲਈ ਵੱਡਾ ਚੁਣੌਤੀ ਬਣਿਆ ਹੋਇਆ। ਸੋ 6 ਤਰੀਕ ਦਾ ਡੈਲੀਗੇਟ ਇਜਲਾਸ ਕਾਫੀ ਕੁਝ ਅਕਾਲੀ ਦਲ ਦੇ ਲਈ, ਨਵੇਂ ਅਕਾਲੀ ਦਲ ਦੇ ਲਈ ਤੈਅ ਕਰੇਗਾ। ਬੇਸ਼ੱਕ ਅਜੇ ਪੈਂਡਾ ਲੰਬਾ ਵੀ ਹੈ ਤੇ ਚੁਣੌਤੀ ਭਰਿਆ ਵੀ ਹੈ, ਉਸ ਦਾ ਕਿਵੇਂ ਸਾਹਮਣਾ ਕਰਦੇ ਨੇ ਦੇਖਣ ਵਾਲੀ ਗੱਲ ਹੋਗੀ। ਦੂਏ ਪਾਸੇ ਬਾਦਲ ਧਿਰ ਨੇ 31 ਤਰੀਕ ਨੂੰ ਫਤਿਹ ਰੈਲੀ ਰੱਖੀ ਸੀਗੀ ਮੋਗਾ ਦੇ ਵਿੱਚ, ਉਹਨਾਂ ਨੇ ਮੌਸਮ ਕਰਕੇ ਮੁਲਤਵੀ ਕਰ ਦਿੱਤੀ ਆ। 28 ਤਰੀਕ ਨੂੰ ਕੱਲ ਨੂੰ ਉਹਨਾਂ ਨੇ ਜਾਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੁਕਰਾਨਾ ਅਰਦਾਸ ਕਰਨ, ਲੈਂਡ ਪੂਲਿੰਗ ਵਾਪਸ ਆਉਣ ਦੇ ਸੰਬੰਧ ਦੇ ਵਿੱਚ ਵੀ। ਤੇ ਉਹ ਪ੍ਰੋਗਰਾਮ ਸਾਡਾ ਕਾਇਮ ਰਹੇਗਾ। ਪਰ ਜਿਹੜੀ ਰੈਲੀ ਸੀ ਫਤਿਹ ਰੈਲੀ ਲੈਂਡ ਪੂਲਿੰਗ ਦੇ ਮਾਮਲੇ 'ਚ, ਉਹ ਅਸੀਂ ਰੱਦ ਕਰ ਰਹੇ ਹਾਂ, ਫਿਲਹਾਲ ਮੁਲਤਵੀ ਕਰ ਰਹੇ ਹਾਂ। ਪਰ ਸੁਖਬੀਰ ਬਾਦਲ ਨੇ ਆਪਣੇ ਲੀਡਰਾਂ ਨੂੰ ਹਦਾਇਤ ਕੀਤੀ ਹੈ ਕਿ ਤੁਸੀਂ ਜਾ ਕੇ ਲੋਕਾਂ ਦੀ ਮਦਦ ਕਰੋ ਪਿੰਡ ਪੱਧਰ ਤੇ। ਦੇਖਦੇ ਉਹਨਾਂ ਦੀ ਹਦਾਇਤ ਦੀ ਪਾਲਣਾ ਕਿੰਨੀ ਹੁੰਦੀ ਹੈ, ਨਾ ਸੱਤਾਧਾਰੀ ਨਾ ਵਿਰੋਧੀ ਧਿਰੇ ਦੇਖਣ ਤੇ ਨਾ ਬਾਕੀ ਹੋਰ ਪਾਰਟੀਆਂ ਦੇ ਲੀਡਰ ਦੇਖਣ। ਲੀਡਰ ਤਾਂ ਨਹੀਂ ਦੇਖਦੇ, ਚਿੱਟ ਕੱਪੜੀਏ, ਹੈ ਨਾ, ਪਰ ਵਿਚਾਰੇ ਉਹਨਾਂ ਦੇ ਅੱਗੇ ਵਾਲੇ ਵਰਕਰ ਜਿਹੜੇ ਪਿੰਡਾਂ 'ਚ ਸੀਗੇ, ਉਹਨਾਂ ਨੇ ਵਰਕਰਪਣਾ ਪਰੇ ਰੱਖ ਕੇ ਪਿੰਡ ਦੇ ਨਾਗਰਿਕ ਕੰਮ ਕਰ ਰਹੇ ਨੇ, ਉਹ ਸ਼ਾਬਾਸ਼ੀ ਦੇ ਪਾਤਰ ਨੇ ਸਾਰੇ। ਬਿਲਕੁਲ ਜੀ, ਇਹੀ ਖੂਬਸੂਰਤੀ ਹੈ ਪੰਜਾਬ ਦੀ। ਜਿਵੇਂ ਤੁਸੀਂ ਸ਼ੁਰੂਆਤ ਦੇ ਵਿੱਚ ਹੀ ਸ਼ਰਮਾ ਜੀ ਕਿਹਾ ਸੀਗਾ ਵੀ ਭਾਈਚਾਰਾ ਬਣਾ ਕੇ ਰੱਖਣਾ, ਤੇ ਬਾਕੀ ਰਾਜਨੀਤੀ ਤੋਂ ਉੱਪਰ ਉੱਠ ਕੇ ਜਾਂ ਹੋਰ ਚੀਜ਼ਾਂ ਤੋਂ ਉੱਪਰ ਉੱਠ ਕੇ, ਫਿਰਕਾਵਾਦ ਤੋਂ ਉੱਪਰ ਉੱਠ ਕੇ ਇੱਕ ਦੂਜੇ ਦਾ ਬਾਂਹ ਫੜ ਰਹੇ ਨੇ, ਸਹਾਇਤਾ ਕਰ ਰਹੇ ਨੇ। ਇਹੀ ਪੰਜਾਬ ਦੀ ਤਸਵੀਰ ਹੈ ਸਦੀਆਂ ਤੋਂ। ਇਸ ਤਰ੍ਹਾਂ ਹੀ ਸਾਰੇ ਭਾਈਚਾਰੇ ਇਕੱਠੇ ਵਸ ਰਹੇ ਨੇ ਉਸ ਧਰਤੀ ਦੇ ਉੱਤੇ। ਅਗਲੀ ਗੱਲ ਕਰੀਏ ਕੇਂਦਰ ਦੀ। ਕੇਂਦਰ ਕਹਿੰਦੇ ਪੰਜਾਬ ਦੇ 55 ਲੱਖ ਜਿਹੜੇ ਰਾਸ਼ਨ ਕਾਰਡ ਆ ਉਹ ਕੱਟਣ ਜਾ ਰਿਹਾ, ਤੇ ਇਸੇ ਮਾਮਲੇ ਨੂੰ ਲੈ ਕੇ ਆਪਾਂ ਦੱਸਦੇ ਚੱਲੀਏ ਪਿਛਲੇ ਦਿਨਾਂ ਦੇ ਵਿੱਚ ਆਪਾਂ ਚਰਚਾ ਵੀ ਕਰਦੇ ਰਹੇ ਹਾਂ ਵੀ ਇੱਕ ਪਾਸੇ ਰੋਸ ਮੁਜ਼ਾਹਰੇ ਤੇ ਇੱਕ ਪਾਸੇ ਪੂਰਾ ਸ਼ਕਤੀ ਪ੍ਰਦਰਸ਼ਨ, ਤੇ ਦੂਜੇ ਪਾਸੇ ਸਰਕਾਰ ਰਾਹ ਵੀ ਪੱਧਰਾ ਕਰਕੇ ਦੇ ਰਹੀ ਹੈ। ਉਹਨਾਂ ਨੂੰ ਕਦੇ ਅਰੈਸਟ ਕਰ ਲਿਆ, ਕਦੇ ਕੁਛ ਕਰ ਲਿਆ। ਮਤਲਬ ਉਹਨਾਂ ਦੀ ਪਿੰਡਾਂ ਦੇ ਵਿੱਚ ਹਾਜ਼ਰੀ ਕਿਤੇ ਕਿਸੇ ਪਾਸੇ ਨਦਾਰਦ ਨਾ ਰਹਿ ਜੇ, ਕਿਸੇ ਪਾਸੇ ਗੈਰ ਹਾਜ਼ਰ ਨਾ ਹੋ ਜੇ ਕੰਮ। ਇਸ ਕਰਕੇ ਸਰਕਾਰ ਨੇ ਵੀ ਬਣਦਾ ਰੋਲ ਜਮਾਂ ਪੂਰਾ ਐਨ ਅਦਾ ਕੀਤਾ ਜੀ। ਪ੍ਰਵੀਨ ਜੀ, ਜਦੋਂ ਕੈਂਪਾਂ ਨੂੰ ਰੋਕਣ ਦੀ ਕਵਾਇਦ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਭਾਜਪਾ ਦੇ ਨੂੰ, ਹਾਂਜੀ, ਤਾਂ ਉਸ ਤੋਂ ਬਾਅਦ ਲਗਾਤਾਰ ਪੰਜਾਬ ਦੇ ਵਿੱਚ ਬੀਜੇਪੀ ਦੀ ਚਰਚਾ ਚੱਲ ਰਹੀ। ਉਹਦੇ ਬਾਰੇ ਆਪਾਂ ਵਿਸਥਾਰਤ ਗੱਲ ਕਰ ਚੁੱਕੇ ਹਾਂ। ਬਿਲਕੁਲ। ਇਸ ਕਦਮ ਨਾਲ ਚਰਚਾ ਚ ਕੌਣ ਹੈ? ਬੀਜੇਪੀ ਤੇ ਕਾਰਵਾਈ ਕਰਨ ਵਾਲੀ ਸੱਤਾਧਾਰੀ ਤੇ ਸਰਕਾਰ। ਫਿਰ ਖਬਰ ਆਈ ਕਿ ਜੀ 8 ਤੋਂ 11 ਲੱਖ ਉਹਨਾਂ ਲੋਕਾਂ ਨੂੰ ਆਟਾ ਦਾਲ ਸਕੀਮ ਚੋਂ ਬਾਹਰ ਕਰਨ ਦੀ ਕਵਾਇਦ ਹੋ ਗਈ ਸ਼ੁਰੂ, ਜਿਨ੍ਹਾਂ ਕੋਲ 4 ਰੁਪਈਆ ਵਾਹਨ ਹੈ, ਜਿਨ੍ਹਾਂ ਕੋਲ ਜੀ ਇਨਕਮ ਟੈਕਸ ਪਈ ਨੇ, ਕੋਈ ਬਿਜ਼ਨਸ ਕਰਦੇ ਨੇ, 5 ਏਕੜ ਤੋਂ ਵੱਧ ਜ਼ਮੀਨ ਹੈ ਨਾ, ਮਤਲਬ ਏਦਾਂ ਦੇ ਸਾਰਾ ਉਹ ਜਿਹੜੇ ਉਸ ਕੈਟਾਗਰੀ ਚ ਆ ਗਏ ਕਿ ਉਹਨਾਂ ਨੂੰ ਆਟਾ ਦਾਲ ਸਕੀਮ ਦਾ ਲਾਭ ਨਹੀਂ ਮਿਲਣਾ।
ਹੁਣ ਇਸ ਮਾਮਲੇ ਨੂੰ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਕਿ ਨਹੀਂ ਤਾਂ 55 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਜਾ ਰਹੇ ਨੇ ਪੰਜਾਬ 'ਚ ਜੀ। ਕੇਂਦਰ ਸਰਕਾਰ ਧੱਕਾ ਕਰਦੀ ਹੈ। ਹੁਣ ਮੁੱਖ ਮੰਤਰੀ ਦਾ ਬਿਆਨ ਤੇ ਹਮਲਾ ਕੇਂਦਰ ਸਰਕਾਰ ਤੇ, ਇਸ ਦੇ ਵਿਚਾਲੇ ਵੀ ਚਰਚਾ 'ਚ ਕੌਣ ਹੈ ਜੀ? ਭਾਜਪਾ ਤੇ ਆਪ। ਈਡੀ ਨੇ ਸੌਰਵ ਭਾਰਦਵਾਜ ਤੇ ਜੀ ਛਾਪੇਮਾਰੀ ਕੀਤੀ ਹੈ ਜੀ। ਈਡੀ ਨੇ ਕਿਹਦੇ ਤੇ ਛਾਪੇਮਾਰੀ ਕੀਤੀ ਹੈ ਜੀ? ਆਮ ਆਦਮੀ ਪਾਰਟੀ ਦੇ ਲੀਡਰ ਤੇ। ਤੇ ਜੀ ਕਿਹਨੇ ਕੀਤੀ ਹੈ ਜੀ? ਈਡੀ ਕਿਹਦੀ ਹੈ ਜੀ? ਭਾਜਪਾ ਦੀ। ਚਰਚਾ 'ਚ ਕੌਣ? ਭਾਜਪਾ ਤੇ ਆਪ। ਮਤਲਬ ਕੀ ਇਹ ਇੱਕ ਵਿਉਂਤ ਹੈ ਕਿ ਆਪਾਂ ਦੋ ਪਾਰਟੀਆਂ ਹੀ ਲੋਕਾਂ ਦੀ ਨਜ਼ਰ 'ਚ ਰੱਖਣੀਆਂ। ਇੱਕ ਪਾਸੇ ਬੀਜੇਪੀ ਨੂੰ ਪੀੜਤ ਦਿਖਾ ਦਿਓ, ਦੂਏ ਪਾਸੇ ਆਪ ਨੂੰ ਪੀੜਤ ਦਿਖਾ ਦਿਓ। ਦਿੱਲੀ 'ਚ ਆਪ ਪੀੜਤ ਹੈ ਜੀ ਈਡੀ ਤੋਂ, ਪੰਜਾਬ ਦੇ ਵਿੱਚ ਆਪ ਤੋਂ ਜੀ ਬੀਜੇਪੀ ਪੀੜਤ ਹੈ। ਮਤਲਬ ਇੱਥੇ ਉਹਨਾਂ ਦੇ ਖਿਲਾਫ ਤਰਸ ਬਣਿਆ ਰਹੇ, ਉੱਥੇ ਉਹਨਾਂ ਦੇ ਖਿਲਾਫ ਬਣ ਜਵੇ। ਮਤਲਬ ਕੀ ਮਿਲ ਕੇ ਖੇਡ ਰਹੇ ਨੇ ਜੀ? ਸਹੀ। ਕੀ ਮੰਨੀਏ ਇਹਦਾ? ਹੁਣ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਪੰਜਾਬ ਦੇ ਵਿੱਚ 1.5 ਕਰੋੜ ਤੋਂ ਲੋਕ 1.5 ਕਰੋੜ ਦੇ ਕਰੀਬ ਲੋਕ ਉਹ ਨੇ ਜਿਹੜੇ ਰਾਸ਼ਨ ਕਾਰਡ ਰਾਹੀਂ ਇਹਨਾਂ ਯੋਜਨਾਵਾਂ ਦਾ ਲਾਭ ਲੈਂਦੇ ਨੇ। ਮਤਲਬ ਜੇ ਅੱਧੀ ਆਬਾਦੀ ਪੰਜਾਬ ਦੀ ਆਟਾ ਦਾਲ ਸਕੀਮ ਤੇ ਨਿਰਭਰ ਆ ਹੈ ਤਾਂ ਇੱਥੋਂ ਦਾ ਲਾ ਲਓ ਕਿ ਪੰਜਾਬ ਦੇ ਵਿੱਚ ਸਮੇਂ-ਸਮੇਂ ਜਿਹੜੀਆਂ ਸਰਕਾਰਾਂ ਬਣੀਆਂ ਉਹਨਾਂ ਚੋਂ ਕਿਹਨੇ ਕਵਾਇਦ ਕੀਤੀ ਜੀ ਪੰਜਾਬ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਦੀ, ਲੋਕਾਂ ਦੇ ਲਈ ਕਿਰਤ ਦਾ ਪ੍ਰਬੰਧ ਕਰਨ ਦਾ, ਲੋਕਾਂ ਦੇ ਲਈ ਰੁਜ਼ਗਾਰ ਦਾ ਪ੍ਰਬੰਧ ਕਰਨ ਦਾ ਕਿਹਨੇ ਕੋਸ਼ਿਸ਼ ਕੀਤੀ? ਇਹਦਾ ਮਤਲਬ ਤੁਸੀਂ ਉਹਨਾਂ ਨੂੰ ਆਟਾ ਦਾਲ ਸਕੀਮ ਤੇ ਲਾ ਕੇ ਰੱਖਣਾ ਚਾਹੁੰਦੇ ਹੋ। ਮੈਂ ਕਹਿੰਦਾ ਇਹ 'ਚ ਬਹੁਤ ਪਰਿਵਾਰ, ਅੱਧ ਤੋਂ ਵੱਧ ਪਰਿਵਾਰ ਉਹ ਹੋਣਗੇ ਜਿਹੜੇ ਸਹੀ ਮਾਇਨੇ 'ਚ ਲੋੜਵੰਦ ਨੇ, ਔਰ ਅੱਧੇ ਪਰਿਵਾਰ ਉਹ ਹੋਣਗੇ ਜਿਹੜੇ ਸਿਆਸੀ ਤੌਰ ਦੇ ਉੱਤੇ ਇਹਦੇ 'ਚ ਸ਼ਾਮਲ ਨੇ। ਤੇ ਕੋਈ ਵੀ ਧਿਰ ਜਿਹੜੀ ਜਾਣਦੀ ਆ ਕਿ ਵੀ ਆਹ ਪਰਿਵਾਰ ਅਕਾਲੀਆਂ ਦਾ ਹੈ, ਕਾਂਗਰਸੀਆਂ ਦਾ, ਆਪ ਦਾ, ਉਹਨੂੰ ਹਟਾਉਣ ਦੀ ਕਵਾਇਦ ਇਸ ਲਈ ਨਹੀਂ ਕਰਦੀ ਕਿ ਇਹਦੇ ਤੋਂ ਰਾਸ਼ਨ ਮਿਲਦਾ ਚਾਹੇ ਨਹੀਂ ਮਿਲਦਾ, ਇਹਨਾਂ ਤਾਂ ਵੀ ਵੋਟ ਉਧਰ ਹੀ ਪਾਉਣੀ ਜਿੱਧਰ ਦਾ ਹੈਗਾ। ਪਰ ਜੇ ਹਟਾਇਆ ਨਾ ਫਿਰ ਇਹ ਭੰਡੀ ਪ੍ਰਚਾਰ ਕਰਕੇ ਹੋਰ ਨਾ ਖਰਾਬ ਕਰ ਦੇਵੇ। ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਕਿ ਕੇਂਦਰ ਦਾ ਹੁਕਮ ਆਇਆ ਜੀ 55 ਲੱਖ ਦਾ, ਜਦੋਂ ਕਿ ਅਗਲੇ ਕਹਿੰਦੇ ਜੀ ਅਸੀਂ ਤਾਂ ਸੁਪਰੀਮ ਕੋਰਟ ਦੇ ਹਵਾਲੇ ਨਾਲ ਜੀ ਉਹਨਾਂ ਦੀ KYC ਦੀ ਗੱਲ ਤੋਰੀ ਹੈ ਜੀ, ਜਾਂ ਉਹਨਾਂ ਦਾ ਜਿਹੜਾ ਅਦਾਲਤੀ ਹੁਕਮ ਹੈ ਜੀ, ਜਿਨ੍ਹਾਂ ਦੇ ਕੋਲ ਇਹ ਕੁਝ ਸਾਧਨ ਹੈਗੇ, ਸੰਪਨ ਹੈਗੇ, ਉਹਨਾਂ ਦੀ ਗੱਲ। ਇਹ ਤਾਂ ਜੀ ਅਦਾਲਤੀ ਹੁਕਮ ਹੈ ਜੀ, ਅਸੀਂ ਕੁਝ ਨਹੀਂ। ਬਕਾਇਦਾ ਤੌਰ ਤੇ ਕੇਂਦਰੀ ਖੁਰਾਕ ਮੰਤਰੀ ਪ੍ਰਹਲਾਦ ਜੋਸ਼ੀ ਬਿਆਨ ਦੇ ਰਿਹਾ। ਠੀਕ ਆ। ਮੁੱਖ ਮੰਤਰੀ ਜੀ ਕਹਿੰਦੇ ਕਿ 1 ਕਰੋੜ 53 ਲੱਖ ਦੇ ਵਿੱਚੋਂ 55 ਲੱਖ ਰਾਸ਼ਨ ਕਾਰਡ ਕੱਟੇ ਜਾ ਰਹੇ ਨੇ। ਕਹਿੰਦੇ ਪਹਿਲਾ ਕੰਮ ਸ਼ੁਰੂ ਹੋਇਆ 23 ਲੱਖ ਲੋਕਾਂ ਦਾ ਜੁਲਾਈ ਤੋਂ KYC ਦੇ ਨਾਂ ਦੇ ਉੱਤੇ। ਠੀਕ ਹੈ। ਹੁਣ 32 ਲੱਖ ਦਾ ਕੰਮ ਸ਼ੁਰੂ ਹੋਇਆ ਸਤੰਬਰ ਤੱਕ ਕੱਟਣ ਦਾ ਹਦਾਇਤ ਆਈ ਆ ਕਿ ਜੀ ਜਿਨ੍ਹਾਂ ਕੋਲ ਸਾਧਨ ਸੰਪੰਨ ਨੇ ਉਹਨਾਂ ਦੇ ਇਹ ਆਮਦਨ ਪੱਖੋਂ ਸੌਖੇ ਨੇ। ਠੀਕ ਹੈ। ਸੋ ਕਹਿੰਦੇ ਜੀ ਇਸ ਤਰੀਕੇ ਨਾਲ ਪੰਜਾਬ ਤੇ ਮਾਰ ਕਰ ਰਹੇ ਨੇ, ਮੈਂ ਇੱਕ ਦਾ ਰਾਸ਼ਨ ਕਾਰਡ ਨਹੀਂ ਕੱਟਣ ਦਊਂਗਾ, ਮੈਂ ਉਹਨਾਂ ਨਾਲ ਖੜਾ। ਸੋ ਇਹ ਨਵੀਂ ਸਿਆਸੀ ਖੇਡ ਹੈ ਜੀ, ਇਹ ਨਵਾਂ ਸਿਆਸੀ ਬਣਤਾ ਹੈ। ਸੋ ਕਿਤੇ ਨਾ ਕਿਤੇ ਇਹ ਮੰਨੋ ਚਾਹੇ ਨਾ ਮੰਨੋ ਕੋਈ, ਇਹਦੇ ਪਿੱਛੇ 227 ਦਾ ਰੋਡ ਮੈਪ ਹੈ। ਔਰ ਉਸ ਰੋਡ ਮੈਪ ਨੂੰ ਪਰਿਵਾਰ ਚੜਾਉਣ ਦੇ ਲਈ ਭਗਵੰਤ ਮਾਨ, ਕੇਜਰੀਵਾਲ, ਅਮਿਤ ਸ਼ਾਹ ਮਿਲ ਕੇ ਖੇਡ ਰਹੇ ਜੀ। ਬਿਲਕੁਲ। ਤੇ ਜਾਂਦਿਆਂ ਦੀ ਗੱਲ ਕਰੀਏ, ਭਾਰਤ ਤੇ 50% ਦੀ ਟੈਰਿਫ ਦੀ ਇਹ ਲਾਗੂ ਹੋ ਗਿਆ ਜੀ, ਤੇ ਚੀਨ ਨੂੰ 200% ਦੀ ਧਮਕੀ ਹੈ ਜੀ। ਬਿਲਕੁਲ ਜੀ। ਅੱਜ 27 ਤਰੀਕ ਹੈ ਸਾਡੇ ਇੱਥੇ ਜੀ, ਤੇ ਮਤਲਬ ਕਿ ਭਾਰਤੀ ਸਮੇਂ ਅਨੁਸਾਰ ਸਵੇਰੇ 9:30 ਵਜੇ ਤੋਂ ਇਹ ਟੈਰਿਫ ਲਾਗੂ ਹੋ ਗਿਆ। 25% ਪਹਿਲਾਂ ਸੀਗਾ, 6 ਤਰੀਕ ਤੋਂ ਪਿਛਲੀ ਤੋਂ ਲਾਨਿਆ ਸੀਗਾ, ਤੇ ਉਸ ਤੋਂ ਬਾਅਦ ਧਮਕੀ ਦਿੱਤੀ ਸੀ ਕਿ ਵੀ ਜੇ ਰੂਸ ਨਾਲ ਸਮਝੌਤੇ ਵਗੈਰਾ ਨਹੀਂ ਤੋੜਦੇ, ਤੁਸੀਂ ਨਹੀਂ ਪਿੱਛੇ ਹਟਦੇ, ਫਿਰ ਅਸੀਂ 25% ਹੋਰ ਲਾਵਾਂਗੇ। ਸੋ ਜੀ ਅੱਜ 50% ਹੋ ਗਿਆ। ਦੇਰ ਰਾਤ ਕਹਿੰਦੇ ਨੋਟੀਫਿਕੇਸ਼ਨ ਟਰੰਪ ਸਰਕਾਰ ਨੇ ਜਾਰੀ ਕਰਤਾ, ਆਫੀਸ਼ੀਅਲੀ ਨੋਟੀਫਿਕੇਸ਼ਨ ਹੋ ਗਿਆ ਤੇ ਲਾਗੂ ਹੋ ਗਿਆ। 48 ਅਰਬ ਦੀ ਬਰਾਮਦ ਮਤਲਬ ਪ੍ਰਭਾਵਿਤ ਹੋਣੀ ਹੈ ਭਾਰਤੀ ਉਤਪਾਦਾਂ ਦੀ, 48 ਅਰਬ। ਤੇ ਇਹਦੇ ਨਾਲ ਮਤਲਬ ਕਿ ਹੁਣ ਚੁਣੌਤੀਆਂ ਸਾਡੇ ਮੂਹਰੇ ਜਿਹੜੀਆਂ ਖੜੀਆਂ ਨੇ, ਉਹਦੇ 4-5 ਬਦਲ ਹੈਗੇ ਨੇ। ਜਾਂ ਤਾਂ ਅਮਰੀਕਾ ਤੋਂ ਬਾਹਰ ਨਵੇਂ ਬਾਜ਼ਾਰ ਲੱਭੇ ਜੀ ਭਾਰਤ ਫਿਰ ਹੁਣ, ਕਿਉਂਕਿ ਜਦੋਂ ਉੱਥੇ ਮਹਿੰਗਾ ਮਾਲ ਵਿਕੂਗਾ ਭਾਰਤ ਵਾਲਾ ਜਾ ਕੇ 50% ਦੀ ਟੈਰਿਫ ਲਾ ਕੇ, ਤਾਂ ਅਮਰੀਕੀ ਲੋਕ ਉਹਦੇ ਮੁਕਾਬਲੇ ਰੈਕ ਦੇ ਵਿੱਚ ਪਿਆ ਦੂਜੇ ਮੁਲਕਾਂ ਤੋਂ ਆਇਆ ਸਸਤਾ ਸਮਾਨ ਖਰੀਦਣਗੇ ਜੀ। ਉਹ ਕਿਉਂ ਭਾਰਤ ਵਾਲਾ ਚੱਕਣਗੇ, ਹੈ ਨਾ? ਤੇ ਜਦੋਂ ਰੈਕ ਚੋਂ ਮਾਲ ਹੀ ਨਹੀਂ ਚੱਕ ਹੋਣਾ, ਫਿਰ ਜਿਹੜੀਆਂ ਕੰਪਨੀਆਂ ਦੀ ਡੀਲ ਹੈ ਭਾਰਤ ਨਾਲ, ਉਹ ਮਾਲ ਖਰੀਦਣਾ ਬੰਦ ਕਰ ਦੇਣਗੀਆਂ। ਉਹ ਬੰਦ ਕਰ ਦੇਣਗੀਆਂ ਤਾਂ ਭਾਰਤੀ ਵਪਾਰੀਆਂ ਦਾ ਮਾਲ ਡੰਪ ਹੋ ਜਾਊਗਾ, ਤੇ ਉਹਦੇ ਨਾਲ ਭਾਰਤ ਤੇ ਆਰਥਿਕ ਅਸਰ ਬਹੁਤ ਵੱਡਾ ਪੈਣਾ ਜੀ। ਹੈ ਤੇ ਹੁਣ ਇਹਦੇ ਵਿੱਚੋਂ ਫਿਰ ਜ਼ਿਆਦਾ ਅਮਰੀਕਾ ਤੋਂ ਇਲਾਵਾ ਭਾਰਤ ਬਦਲਵੇਂ ਬਾਜ਼ਾਰ ਲੱਭੇ ਨਵੇਂ, ਜਾਂ ਫਿਰ ਰੂਸ ਨਾਲ ਨਵੀਂ ਵਪਾਰਕ ਰਣਨੀਤੀ ਤੇ ਕੰਮ ਕਰੇ, ਹੈ, ਜਾਂ ਫਿਰ ਉਹ ਟੈਰਿਫ ਜਿਹੜਾ ਵਧਾਇਆ ਗਿਆ ਉਹਦੇ ਤੇ ਵਿਚਾਰ ਕਰੇ, ਮਤਲਬ ਕਿ ਟਰੰਪ ਨਾਲ ਰਾਬਤਾ ਕਰੇ, ਹੈ ਨਾ, ਜਾਂ ਘਰੇਲੂ ਉਤਪਾਦਾਂ ਦੀ ਮਤਲਬ ਕਿ ਸਬਸਿਡੀ ਵਾਲੇ ਪਾਸੇ ਨੂੰ ਜਾਵੇ, ਜਿਵੇਂ GST ਵਾਲੀ ਪਹਿਲਕਦਮੀ ਹੋ ਰਹੀ ਹੈ ਹੁਣ, GST ਘਟਾਉਣ ਦੀ ਕਵਾਇਦ। ਸੋ
ਕੁਝ ਨੁਕਤਿਆਂ ਤੇ ਕੰਮ ਕਰਨਾ ਪੈਣਾ। ਇਸ ਸਾਰੀ ਪ੍ਰਕਿਰਿਆ ਦੇ ਵਿੱਚ ਪਹਿਲੀ ਵਾਰ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੱਲ ਮੰਨੀ ਹੈ, ਠੀਕ ਹੈ, ਕਿ ਇਸ ਟੈਰਿਫ ਦਾ ਭਾਰਤ ਤੇ ਅਸਰ ਹੋਣਾ ਹੈ। ਹੁਣ ਤੱਕ ਤਾਂ ਉਹ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਨਾ। ਉਹ ਤਾਂ ਸੱਜੇ ਖੱਬੇ ਨਾਂ ਲੈਂਦੇ ਸੀਗੇ, ਕੋਈ ਆ ਜਾਏ ਮੁਝੇ ਨਿੱਜੀ ਕੁਰਬਾਨੀ ਦੇਣੀ ਪੜੀ ਮੈਂ ਦੇ ਦੂੰਗਾ, ਜੇ ਕਰ ਦੂੰਗਾ ਉਹ, ਹੈ ਨਾ। ਤੇ ਪਰ ਹੁਣ ਇਹ ਅਮਰੀਕਾ ਦਾ ਨਾਮ ਲੈ ਕੇ, ਅਜੇ ਵੀ ਟਰੰਪ ਦਾ ਨਾਂ ਨਹੀਂ ਲਿਆ, ਅਮਰੀਕਾ ਦਾ ਨਾਂ ਲੈ ਕੇ ਕਿਹਾ ਕਿ ਅਮਰੀਕਾ ਵੱਲੋਂ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਸਾਡੇ ਮਤਲਬ ਕਿ ਅਰਥ ਵਿਵਸਥਾ ਦੇ ਉੱਤੇ ਅਸਰ ਪੈਣਾ। ਕਹਿੰਦਾ ਉਹ ਆ ਹੀ ਜਾਣਗੇ ਇੱਕ ਦਿਨ, ਹਾਂ ਤੱਕ ਚੁੱਪੀ ਤੋਂ ਨਾ ਤੱਕ ਤਾਂ ਆਈ ਗਏ ਨੇ, ਚਲੋ ਆ ਹੀ ਜਾਣਗੇ ਇੱਕ ਦਿਨ ਟਰੰਪ ਦੇ ਨਾਂ ਤੱਕ ਵੀ, ਹੈ ਨਾ, ਬਿਨਾਂ ਨਾਂ ਲਏ ਤੋਂ ਅਮਰੀਕਾ ਦੇ ਨਾਂ ਤੱਕ ਤਾਂ ਆ ਹੀ ਗਏ ਨਾ। ਸੋ ਇਸ ਲਈ ਇਸ ਸਥਿਤੀ ਦੇ ਵਿੱਚ ਭਾਰਤ ਲਈ ਵੱਡੀ ਚੁਣੌਤੀ ਹੈ। ਹਾਂ, ਇਹਦੇ ਦਰਮਿਆਨ ਜਿਹੜੀ ਆਸ ਦੀ ਕਿਰਨ ਹੈ ਉਹ ਕਿੰਨੀ ਕੁ ਸਾਰਥਕ ਹੈ, ਇਹ ਤਾਂ ਆਉਣ ਵਾਲਾ ਵਕਤ ਤੈਅ ਕਰੂਗਾ। ਇੱਕ ਤਾਂ ਰੂਸ ਨੇ ਜਿਵੇਂ ਦਮ ਭਰ ਕੇ ਕਿਹਾ ਤੇ ਪੁਰਾਣਾ ਭਾਰਤ ਨਾਲ ਉਹਦਾ ਭਰੋਸੇਯੋਗ ਰਿਸ਼ਤਾ ਵੀ ਹੈਗਾ, ਉਹਨੇ ਕਿਹਾ ਵੀ ਮੈਂ ਖੜਾ, ਅਸੀਂ ਤੇਲ ਦਾ ਕਾਰੋਬਾਰ ਵੀ ਚਲਾਵਾਂਗੇ, ਜੇ ਲੋੜ ਪਈ ਵਪਾਰ 'ਚ ਹੋਰ 5% ਛੂਟ ਵੀ ਦੇ ਦਿਆਂਗੇ, ਨਾ ਨਵਾਂ ਸਮਝੌਤਾ ਕਰ ਲਿਆਂਗੇ, ਤੇ ਜਿਹੜੀਆਂ ਅਮਰੀਕਾ ਤੋਂ ਉਤਪਾਦ ਰੁਕਦੇ ਨੇ ਉਹਦਾ ਅਸਰ ਹੁੰਦਾ, ਅਸੀਂ ਉਹ ਚੀਜ਼ਾਂ ਵੀ ਚੱਕਣ ਨੂੰ ਤਿਆਰ ਹੋ ਜਾਾਂਗੇ, ਭਾਰਤ ਨੂੰ ਅਸੀਂ ਹਿੱਲਣ ਨਹੀਂ ਦਿੰਦੇ। ਇੱਕ ਤਾਂ ਉਹਦੇ ਨਾਲ ਦਮ ਖੜਿਆ ਸਰਕਾਰ ਦਾ ਥੋੜਾ ਜਿਹਾ। ਦੂਸਰੇ ਪਾਸੇ ਚੀਨ ਦੇ ਉੱਤੇ ਵੀ ਜਿਵੇਂ ਅਮਰੀਕਾ ਲਗਾਤਾਰ ਦਬਾਅ ਬਣਾ ਰਿਹਾ, ਪਹਿਲਾਂ ਵੀ ਇਹਨੇ ਜਦੋਂ ਟੈਰਿਫ ਵਧਾਉਣ ਦੀ ਕਵਾਇਦ ਕੀਤੀ ਤਾਂ ਉਹਨੇ ਵੀ ਕਹਿੰਦਾ ਚੱਕ 135% ਮੈਂ ਲਾਉਣਾ, ਫਿਰ ਹੈ ਨਾ, ਫਿਰ ਥੋੜਾ ਜਿਹਾ ਸਮਝੌਤਾ ਹੋ ਗਿਆ ਸੀ, ਟਿਕਟਕਾ ਹੋ ਗਿਆ, ਹੁਣ ਫਿਰ 200% ਦੀ ਧਮਕੀ ਦਿੱਤੀ ਹੈ। ਸੋ ਅਮਰੀਕਾ ਔਰ ਚੀਨ ਜਿਵੇਂ ਆਪਸ ਵਿੱਚ ਟਕਰਾ ਰਹੇ ਨੇ, ਉਹਦੇ ਕਾਰਨ ਵੀ ਚੀਨ ਨੂੰ ਵੀ ਲੋੜ ਭਾਰਤ ਦੀ ਹੈਗੀ ਹੈ, ਜੇ ਸਾਨੂੰ ਲੋੜ ਹੈ ਤਾਂ ਉਹਨੂੰ ਵੀ ਉਨੀ ਲੋੜ ਹੈ। ਉਸ ਦੇ ਵਿੱਚੋਂ ਆਸ ਜਾਗਦੀ ਹੈ ਕਿ ਹਾਂ ਕਿਤੇ ਇਹ ਤਿੰਨ ਮੁਲਕ ਜੇ ਇਕੱਠੇ ਹੁੰਦੇ ਨੇ ਤਾਂ ਇੱਕ ਨਵਾਂ ਬਾਜ਼ਾਰ ਤੇ ਨਵੀਂ ਸ਼ਕਤੀ ਦੁਨੀਆ ਸਾਹਮਣੇ ਖੜਦੀ ਹੈ। ਤੇ ਅਮਰੀਕਾ ਹੁਣ ਉਸ ਸਥਿਤੀ 'ਚ ਨਹੀਂ ਹੈਗਾ ਜਿਸ ਸਥਿਤੀ 'ਚ ਉਹ ਆਪਣੇ ਆਪ ਨੂੰ ਸਮਝਦਾ ਹੈ। ਇਸ ਲਈ ਇਹ ਵੀ ਪਹਿਲੂ ਹੈ, ਤੇ ਜੇ ਇਹੀ ਸਮਝ ਪਾਕਿਸਤਾਨ ਸਿਸਟਮ ਨੂੰ ਵੀ ਆ ਜਾਵੇ ਤੇ ਉਹ ਮਾਹੌਲ ਨੂੰ ਸਾਜ਼ਗਾਰ ਬਣਾਉਣ 'ਚ ਪਹਿਲ ਕਦਮੀ ਕਰੇ, ਤਾਂ ਭਾਰਤ ਦਾ ਜਿਹੜਾ ਅਰਬਾਂ ਦਾ ਬਜਟ ਫੌਜ ਤੇ ਹਥਿਆਰਾਂ ਤੇ ਲੱਗਦਾ ਹੈ, ਉਹ ਸਹੀ ਥਾਂ ਲੱਗ ਸਕਦਾ ਹੈ। ਉਸ ਨੁਕਤੇ ਤੇ ਵੀ ਮਤਲਬ ਉਹਦੇ ਵਿੱਚ ਵੀ ਚੀਨ ਸਹਾਈ ਹੋ ਸਕਦਾ ਜੇ ਚੀਨ ਸੱਚਮੁੱਚ ਬੰਦਾ ਬਣ ਕੇ ਇਸ ਦੇ ਵਿੱਚ ਸਾਥ ਦੇਵੇ, ਕਿਉਂਕਿ ਪਾਕਿਸਤਾਨ ਦੀ ਅੱਧੀ ਲੜਾਈ ਤਾਂ ਚੀਨ ਅਮਰੀਕਾ ਹੀ ਲੜਦੇ ਆ ਨਾ। ਸਹੀ। ਤੇ ਉਸ ਮਾਮਲੇ ਨੂੰ ਵੀ ਧਿਆਨ ਚ ਰੱਖਣਾ ਲੋੜ ਹੈ। ਹੁਣ ਇੱਕ ਪਾਸੇ ਮਤਲਬ ਪੁਤਿਨ ਨਾਲ ਲਗਾਤਾਰ ਸੰਪਰਕ 'ਚ ਹੈ ਭਾਰਤ, ਹੈ ਨਾ, ਤੇ ਦੂਸਰੇ ਪਾਸੇ ਉਹਨਾਂ ਨੂੰ ਸੱਦਾ ਵੀ ਹੈ, ਇਸ ਸਾਲ ਦੇ ਅਖੀਰ ਤੱਕ ਉਹਨਾਂ ਨੇ ਆਉਣਾ ਵੀ ਹੈ। ਇੱਧਰ ਚੀਨ ਰੈੱਡ ਕਾਰਪਟ ਵਿਛਾ ਰਿਹਾ ਭਾਰਤ ਦੇ ਪ੍ਰਧਾਨ ਮੰਤਰੀ ਲਈ, ਇਹ ਜਾ ਰਹੇ ਨੇ ਉੱਥੇ ਜਲਦੀ ਉਹ, ਸੋ ਉਹਦੇ ਨਾਲ ਵੀ ਅਮਰੀਕਾ ਦਾ ਫਿਕਰ ਵਧਿਆ। ਸੋ ਹੁਣ ਜਾਂ ਤਾਂ ਜੀ ਟਕਰਾਉਣਾ ਪਊਗਾ ਇਸ ਮਾਮਲੇ 'ਚ ਖੁੱਲ ਕੇ, ਜਾਂ ਫਿਰ ਉਹਦੀ ਮਿਹਨਤ ਕਰਨੀ ਪਊਗੀ। ਸੋ ਦੋਵਾਂ ਚੋਂ ਕਿਸੇ ਪਾਸੇ ਤੁਰਨਾ ਪਊਗਾ, ਪਰ ਉਹਦੇ ਲਈ ਤੁਹਾਨੂੰ ਦੇਸ਼ ਵਾਸੀਆਂ ਨੂੰ ਦੱਸ ਕੇ ਤੁਰਨਾ ਪਊਗਾ ਕਿ ਭਾਈ ਮੈਂ ਆਹ ਰਾਹ ਚੁਣ ਲਿਆ ਤੇ ਅਮਰੀਕਾ ਨਾਲ ਸਾਡਾ ਆਹ ਸਥਿਤੀ ਹੈ, ਪਰ ਤੁਸੀਂ ਅੱਜ ਅਮਰੀਕਾ ਦੇ ਨਾਂ ਤੱਕ ਆਏ ਹੋ, ਕੱਲ ਨੂੰ ਟਰੰਪ ਦੇ ਨਾਂ ਤੱਕ ਵੀ ਤੁਹਾਨੂੰ ਆਉਣਾ ਪੈਣਾ। ਸ਼ਾਇਦ ਇਹ ਮੋਦੀ ਸਰਕਾਰ ਨੂੰ ਸਮਝ ਆ ਗਈ ਕਿ ਜਦੋਂ ਦੇਸ਼ ਸਾਰਾ ਕੁਝ ਸਮਝ ਰਿਹਾ ਤਾਂ ਤੁਸੀਂ ਇਸ ਨੂੰ ਇੰਨਾ ਓਹਲੇ 'ਚ ਲੁਕੋ ਕੇ ਨਹੀਂ ਰੱਖ ਸਕਦੇ, ਖੁੱਲ ਕੇ ਕੁਝ ਕਰਨਾ ਪਏਗਾ, ਇਹਦੀ ਕਵਾਇਦ ਕਰਨ ਦੇ ਲਈ ਤਿਆਰੀ ਕਰਨੀ ਚਾਹੀਦੀ। ਹਾਂਜੀ ਬਿਲਕੁਲ, ਤੇ ਨਾਲੇ ਗੱਲ ਇਹ ਵੀ ਹੈ ਨਾ ਵੀ ਹੁਣ ਮੋਦੀ ਸਾਹਿਬ ਤਾਂ ਮੰਨ ਗਏ ਨੇ ਵੀ ਠੀਕ ਹੈ ਫਰਕ ਪਊਗਾ ਸਾਨੂੰ, ਤੇ ਹੁਣ ਉਹ ਜਿਹੜਾ ਮੀਡੀਆ ਉਹ ਕਿਵੇਂ ਮੰਨੂਗਾ, ਉਹਦਾ ਤਾਂ ਉਦੋਂ ਦਾ ਸਮਝਾਉਣ ਲੱਗਿਆ ਪਿਆ ਵੀ ਇਹਦਾ ਜਿਹੜਾ ਅਸਰ ਆ ਉਹ ਅਮਰੀਕਾ ਤੇ ਪੈਣਾ, ਨਾ ਕਿ ਇੰਡੀਆ ਤੇ। ਹੁਣ ਉਹਨਾਂ ਨੂੰ ਵੀ ਉਹ ਕਿਹੜੇ ਮੂੰਹ ਨਾਲ ਕਹਿਣਗੇ ਵੀ ਹਾਂ ਵਾਕਈ ਸਾਡੇ ਤੇ ਅਸਰ ਪੈਣਾ। ਕਈ ਵਾਰੀ ਨਾ ਜਿਹੜੇ ਬਰਤਾਂਤ ਹੁੰਦੇ ਨੇ ਉਹ ਵੀ ਲੋਕਾਂ ਨੂੰ ਸਿੱਧੇ ਪਾਸੇ ਨਹੀਂ ਜਾਣ ਦਿੰਦੇ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।